ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਹਾਂ, ਪਿਛਲੇ ਮਹੀਨਿਆਂ ਦੇ ਵਿੱਚ ਖਾਸ ਤੌਰ ਤੇ ਜੇ ਕਸ਼ਮੀਰ ਇਸ਼ੂ ਜਦੋਂ ਦਾ ਸਾਡੇ ਸਾਹਮਣੇ ਆਇਆ, 370 ਧਾਰਾ ਹਟਾਈ ਗਈ ਹੈ ਕਸ਼ਮੀਰ ਦੇ ਵਿੱਚੋਂ, ਉਦੋਂ ਤੋਂ ਜੇ ਦੇਖਣਾ ਹੋਵੇ ਤਾਂ ਜਿਹੜੀਆਂ ਖਾਲਿਸਤਾਨ ਦੇ ਨਾਲ ਰਿਲੇਟਡ ਐਕਟੀਵਿਟੀਜ਼ ਨੇ ਉਹਨਾਂ ਨੂੰ ਕਾਫੀ ਪ੍ਰੋਮੀਨੈਂਸ ਦੇ ਨਾਲ ਦੇਖਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ, ਵਿਸ਼ੇਸ਼ ਤੌਰ ਤੇ ਇੰਡੀਅਨ ਮੀਡੀਆ ਦੇ ਵਿੱਚ। ਰੀਸੈਂਟਲੀ ਕੁਝ ਘਟਨਾਵਾਂ ਇੱਦਾਂ ਦੀਆਂ ਸਾਹਮਣੇ ਆਈਆਂ ਨੇ ਇੰਡੀਅਨ ਗਵਰਨਮੈਂਟ ਦੇ ਜਿਹੜੇ ਚੈਨਲਸ ਨੇ ਉਹਨਾਂ ਦੇ ਰਾਹੀਂ, ਜਿਹਦੇ ਤੋਂ ਇਹ ਲੱਗਦਾ ਵੀ ਇਸ ਵਕਤ ਖਾਲਿਸਤਾਨੀ ਜਿਹੜੇ ਐਕਟਿਵਿਸਟ ਹੈਗੇ ਆ ਉਹਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਹੈ ਉਹ ਬੜੀ ਪ੍ਰਬਲਤਾ ਦੇ ਨਾਲ, ਪ੍ਰੋਮੀਨੈਂਸ ਦੇ ਨਾਲ ਇੰਡੀਅਨ ਗਵਰਨਮੈਂਟ ਵੱਲੋਂ ਲਈ ਜਾ ਰਹੀ ਹੈ। ਰੀਸੈਂਟਲੀ ਅਸੀਂ ਦੇਖਿਆ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਇੰਡੀਆ ਦੇ ਅੰਬੈਸਡਰ ਨੇ ਹਰਸ਼ਵਰਧਨ ਸ਼੍ਰਿੰਗਲਾ, ਉਹਨਾਂ ਵੱਲੋਂ ਡਾਇਰੈਕਟਲੀ ਇਹ ਬਿਆਨ ਦਿੱਤਾ ਗਿਆ, ਇਹ ਗੱਲ ਕਹੀ ਗਈ ਹੈ ਕਿ ਇਹ ਇੱਕ ਜਿਹੜੀ ਰੈਫਰੈਂਡਮ 2020 ਦੀ ਮੁਹਿੰਮ ਹੈ ਉਹ ਇੱਕ ਬੋਗਸ ਮੁਹਿੰਮ ਹੈ। ਬੜੇ ਥੋੜੇ ਜਿਹੜੇ ਸਿੱਖ ਨੇ ਉਹ ਇਸ ਮੁਹਿੰਮ ਦਾ ਹਿੱਸਾ ਨੇ ਜਾਂ ਇਹਨੂੰ ਸਪੋਰਟ ਕਰਦੇ ਨੇ। ਇਹ ਪਹਿਲੀ ਵਾਰ ਹੋਇਆ ਕਿ ਇੱਕ ਡਿਪਲੋਮੈਟ ਵੱਲੋਂ ਜਿਹੜੀ ਹੈ 2020 ਰੈਫਰੈਂਡਮ ਦੀ ਜਿਹੜੀ ਮੁਹਿੰਮ ਹੈ ਜਾਂ ਜਿਹੜੀ ਖਾਲਿਸਤਾਨ ਦੀ ਸਟਰਗਲ ਹੈਗੀ ਹੈ ਉਹਨੂੰ ਇਸ ਲੈਵਲ ਤੇ ਲਿਆ ਕੇ ਉਹਦੇ ਤੇ ਜਿਹੜੀ ਬਿਆਨ ਹੈਗਾ ਉਹ ਉਹਨਾਂ ਨੇ ਦਿੱਤਾ ਹੋਵੇ। ਅੱਜ ਦੀ ਜਦੋਂ ਅਸੀਂ ਲੇਟੈਸਟ ਖਬਰਾਂ ਦੇ ਵਿੱਚ ਦੇਖ ਰਹੇ ਹਾਂ ਰੀਸੈਂਟ ਦੇ ਵਿੱਚ ਤਾਂ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਜਿਹੜੀ ਸਪੈਸ਼ਲ ਟਾਸਕ ਫੋਰਸ ਤੇ ਉਹਨਾਂ ਦੀ ਜਿਹੜੀ ਐਂਟੀ ਟੈਰਰ ਸਕੁਆਡ ਦੀ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਸ ਸਾਰੀ ਗੱਲ ਦਾ ਜ਼ਿਕਰ ਹੋਇਆ ਤੇ ਇਹ ਗੱਲ ਮੰਨੀ ਗਈ ਹੈ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀਆਂ ਖਾਲਿਸਤਾਨ ਪੱਖੀ ਐਕਟੀਵਿਟੀਜ਼ ਨੇ, ਗਤੀਵਿਧੀਆਂ ਨੇ, ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਉਹਨੂੰ ਟੈਰਰ ਨਾਲ ਜੋੜ ਕੇ, ਪਾਕਿਸਤਾਨ ਨਾਲ ਜੋੜ ਕੇ ਉਹਨੂੰ ਟੈਕਲ ਕਰਨ ਦੀ ਜਿਹੜੀ ਨੀਤੀ ਹੈ ਉਹਦੀ ਗੱਲ ਇਸ NIA ਦੀ ਮੀਟਿੰਗ ਦੇ ਵਿੱਚ ਸਾਡੇ ਸਾਹਮਣੇ ਆਈ ਹੈ। ਸੋ ਜਿਹੜੀਆਂ ਇਹ ਐਕਟੀਵਿਟੀਜ਼ ਹੋ ਰਹੀਆਂ ਨੇ ਕਿਤੇ ਨਾ ਕਿਤੇ ਸਿੱਖ ਸਫਾਂ ਦੇ ਵਿੱਚ ਇਹਨੂੰ ਸਿੱਧੇ ਤੌਰ ਤੇ ਇਸ ਤਰੀਕੇ ਨਾਲ ਲਿਆ ਜਾ ਰਿਹਾ ਹੈ ਵੀ ਜਿਹੜਾ ਸਿੱਖਾਂ ਦਾ ਐਕਟਿਵਿਜ਼ਮ ਹੈ ਖਾਲਿਸਤਾਨ ਦੇ ਲਈ, ਜਿਹੜਾ ਇੱਕ ਪੀਸਫੁਲ ਸੰਘਰਸ਼ ਹੈ, ਉਹਨੂੰ ਡਾਇਰੈਕਟਲੀ ਟੈਰਰ ਨਾਲ ਜੋੜ ਕੇ ਮਲਾਈਨ ਕਰਨ ਦੀ ਲਾਈਨ, ਉਹਨੂੰ ਢਾਹ ਲਾਉਣ ਦੀ ਜਿਹੜੀ ਲਾਈਨ ਹੈ ਜਾਂ ਉਹਨੂੰ ਪਾਕਿਸਤਾਨ ਨਾਲ ਜੋੜਨ ਦੀ ਲਾਈਨ ਹੈ ਉਹ ਇੰਡੀਅਨ ਗਵਰਨਮੈਂਟ ਵੱਲੋਂ ਇਸ ਵਕਤ ਦੇਖੀ ਜਾ ਰਹੀ ਹੈ। ਸੋ ਇਸ ਇਸ਼ੂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਵੀ ਇੰਡੀਆ ਗਵਰਨਮੈਂਟ ਵੱਲੋਂ ਜਿਹੜੀਆਂ ਇਹ ਰੀਸੈਂਟ ਡਿਵੈਲਪਮੈਂਟਸ ਹੋ ਰਹੀਆਂ ਨੇ ਸਿੱਖ ਸਫਾਂ ਦੇ ਵਿੱਚ, ਇਹਨਾਂ ਨੂੰ ਕਿਵੇਂ ਲਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਸਪੈਕਟ ਕੀਤਾ ਜਾ ਰਿਹਾ ਹੈ, ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਲੰਡਨ ਤੋਂ ਸਿੱਖ ਐਕਟਿਵਿਸਟ ਸਰਦਾਰ ਪਰਮਜੀਤ ਸਿੰਘ ਪੰਮਾ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ, ਤੁਹਾਡੇ TV84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਦਾਸ ਦੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸ਼ੁਰੂਆਤ ਕਰਾਂਗੇ ਜਿਹੜੀ ਇਹ NIA ਦੇ ਹਵਾਲੇ ਨਾਲ ਖਬਰ ਆਈ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? NIA ਦੀ ਮੀਟਿੰਗ ਦੇ ਵਿੱਚ ਐਂਟੀ ਟੈਰਰ ਸਕੁਆਡ ਤੇ ਸਪੈਸ਼ਲ ਟਾਸਕ ਫੋਰਸ ਦੇ ਇੱਕ ਜੁਆਇੰਟ ਸੈਸ਼ਨ ਦੇ ਵਿੱਚ ਖਾਲਿਸਤਾਨੀ ਐਕਟੀਵਿਟੀਜ਼ ਦਾ ਜ਼ਿਕਰ ਹੋਣਾ, ਇਹ ਗੱਲ ਮੰਨਣੀ ਕਿ ਵੱਧ ਨੇ ਐਕਟੀਵਿਟੀਜ਼, ਇਹਨਾਂ ਨੂੰ ਟੈਕਲ ਕੀਤਾ ਜਾਵੇ ਤੇ ਉਹਦਾ ਫਿਰ ਅੱਗੇ ਉਸ ਐਕਟਿਵਿਜ਼ਮ ਨੂੰ ਜਾਂ ਆਜ਼ਾਦੀ ਦੇ ਸੰਘਰਸ਼ ਨੂੰ ਟੈਰਰ ਦੇ ਨਾਲ ਤੇ ਪਾਕਿਸਤਾਨ ਦੇ ਨਾਲ ਜੋੜਨਾ ਕਿਵੇਂ ਦੇਖਦੇ ਹੋ ਇਹਨੂੰ? ਦੇਖੋ ਭਾਜੀ, ਇਹ ਕੋਈ ਪਹਿਲੀ ਵਾਰ ਨਹੀਂ ਹੈਗਾ। ਇਹ ਪਿਛਲੇ ਲੰਬੇ ਸਮੇਂ ਤੋਂ ਜੱਦੋ-ਜਹਿਦ ਜਿਹੜੀ ਆ ਚੱਲਦੀ ਆ ਰਹੀ ਹੈ। ਪੋਲੀਟੀਕਲ ਸੰਘਰਸ਼ ਵੀ ਚੱਲਦਾ ਆ ਰਿਹਾ। ਪਿਛਲੇ ਸਮੇਂ 'ਚ ਹਥਿਆਰਬੰਦ ਸੰਘਰਸ਼ ਵੀ ਸਿੰਘਾਂ ਨੇ ਲੜਿਆ ਜਦੋਂ ਉਸ ਦੀ ਲੋੜ ਸੀ ਜੀ। ਅੱਜ ਸਾਰੀ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਤੌਰ ਦੇ ਨਾਲ ਸਿੱਖ ਆਪਣੀ ਆਜ਼ਾਦੀ ਦੀ ਗੱਲ ਰੱਖ ਰਹੇ ਆ, ਦੁਨੀਆ ਨੂੰ ਦੱਸ ਰਹੇ ਆ ਕਿ ਅਸੀਂ ਅਮਨ ਪਸੰਦ ਲੋਕ ਹਾਂ ਤੇ ਬੜੇ ਅਮਨ ਦੇ ਨਾਲ ਜਿਸ ਸਾਡੇ ਖਿੱਤੇ ਤੇ ਹਿੰਦੁਸਤਾਨ ਦੀ ਹਕੂਮਤ ਨੇ ਕਬਜ਼ਾ ਕੀਤਾ ਹੋਇਆ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅਸੀਂ ਆਪਣੀ ਆਜ਼ਾਦੀ ਦੀ ਗੱਲ ਦੁਨੀਆ ਦੇ ਅੰਦਰ ਲੈ ਕੇ ਜਾਣਾ ਚਾਹੁੰਦੇ ਹਾਂ ਜੀ। ਤੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਬਿਲਕੁਲ ਅਮਨ ਪਸੰਦ ਤਰੀਕੇ ਦੇ ਨਾਲ, ਪੀਸਫੁਲ ਤਰੀਕੇ ਦੇ ਨਾਲ ਅਸੀਂ ਆਜ਼ਾਦੀ ਦੀ ਗੱਲ ਕਰਦੇ ਹੋਏ ਸਾਰੀ ਦੁਨੀਆ ਦੇ ਵਿੱਚ ਸਿੱਖ ਫੋਰ ਜਸਟਿਸ ਨੇ ਜਿਹੜੀ ਰੈਫਰੈਂਡਮ 2020 ਦੀ ਮੁਹਿੰਮ ਖੜੀ ਹੈ ਕੀਤੀ ਹੈ, ਜਿਹੜੀ ਖੜੀ ਕੀਤੀ ਹੋਈ ਹੈ, ਇਹ ਬਿਲਕੁਲ ਇੱਕ ਜਾਇਜ਼ ਔਰ ਕਾਨੂੰਨੀ ਲਹਿਰ ਆ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੀ ਲਹਿਰ ਆ। ਔਰ ਹਿੰਦੁਸਤਾਨ ਦੀ ਹਕੂਮਤ ਲਗਾਤਾਰ ਜਦੋਂ ਤੋਂ ਆਪਣਾ ਰੈਫਰੈਂਡਮ 2020 ਦੀ ਮੁਹਿੰਮ
ਨੇ ਜ਼ੋਰ ਫੜਿਆ ਆ। ਹਿੰਦੁਸਤਾਨ ਦੀ ਸਰਕਾਰ ਲਗਾਤਾਰ ਇਸ ਨੂੰ ਟੈਰਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਆ। ਸਿੱਖ ਐਕਟਿਵਿਸਟ ਜਿਹੜੇ ਆ ਮੁੰਡੇ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਪਾਇਆ ਗਿਆ। ਕਈ ਮੁੰਡਿਆਂ ਦੇ ਉੱਤੇ ਨਾਜਾਇਜ਼ ਕੇਸ ਪਾਏ ਆ, ਹਥਿਆਰਾਂ ਦੇ ਕੇਸ ਪਾਏ ਆ। ਕੋਈ ਵੀ ਕਿਸੇ ਵੀ ਕੋਲੋਂ ਕਿਤੋਂ ਵੀ ਕੋਈ ਹਥਿਆਰ ਫੜ ਹੁੰਦਾ ਆ, ਉਹਨੂੰ ਸਿੱਧਾ 2020 ਰੈਫਰੈਂਡਮ ਦੀ ਮੁਹਿੰਮ ਦੇ ਨਾਲ ਜੋੜ ਦਿੱਤਾ ਜਾਂਦਾ ਆ। ਹਾਲਾਂਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਕੋਰਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜੇ ਤੁਸੀਂ ਸਾਡੇ ਤੇ ਕੋਈ ਕੇਸ ਚਲਾਉਣਾ, ਕੋਈ ਕੇਸ ਪਾਉਣਾ, ਆਓ ਤੇ ਸਾਡੇ ਨਾਲ ਤੁਸੀਂ ਇੰਟਰਨੈਸ਼ਨਲ ਸਟੇਜ ਦੇ ਉੱਤੇ ਇੰਟਰਨੈਸ਼ਨਲ ਕੋਰਟਾਂ ਦੇ ਵਿੱਚ ਆ ਕੇ ਤੁਸੀਂ ਸਾਡੇ ਨਾਲ ਗੱਲ ਕਰੋ। ਅਸੀਂ ਜੀ ਕੰਟਰੀਆਂ 'ਚ ਰਹਿੰਦੇ ਆ, ਅਸੀਂ ਵਾਂਟਡ ਨਹੀਂਗੇ, ਭਗੌੜੇ ਨਹੀਂਗੇ, ਇੱਥੇ ਰਹਿੰਦੇ ਆ, ਬੜੇ ਪੀਸਫੁਲ ਤਰੀਕੇ ਨਾਲ ਰਹਿੰਦੇ ਆ। ਔਰ ਵੈਸਟਰਨ ਦੇਸ਼ਾਂ ਦੇ ਵਿੱਚ ਅਸੀਂ ਰਹਿੰਦੇ ਆ। ਇਹਨਾਂ ਦੇਸ਼ਾਂ ਦੇ ਕਾਨੂੰਨ ਦੇ ਮੁਤਾਬਕ, ਲਾਅ ਦੇ ਅਧੀਨ ਕੰਮ ਕਰਦੇ ਆ। ਜੇ ਅਸੀਂ ਇਹਨਾਂ ਦੇਸ਼ਾਂ ਦੇ ਲਾਅ ਕਾਨੂੰਨ ਤੋੜਦੇ ਹੋਈਏ ਤੇ ਇਹ ਸਰਕਾਰਾਂ ਵੀ ਸਾਡੇ ਤੇ ਕਾਰਵਾਈ ਕਰਨ, ਪਰ ਅਸੀਂ ਏਦਾਂ ਦਾ ਕੋਈ ਕੰਮ ਨਹੀਂ ਕਰਦੇ। ਇਹ ਇੱਕ ਸਰਾਸਰ ਇਲਜ਼ਾਮਬਾਜ਼ੀ ਆ। ਬਲੇਮ ਜਿਹੜਾ ਆ ਕੰਟੀਨਿਊਸਲੀ ਸਿੱਖ ਫॉर ਜਸਟਿਸ ਦੇ ਮੱਥੇ ਦੇ ਉੱਤੇ ਲਾਇਆ ਜਾ ਰਿਹਾ ਕਿ ਇਹ ਇੱਕ ਟੈਰਰ ਆਰਗੇਨਾਈਜੇਸ਼ਨ ਆ। ਅਸੀਂ ਬਿਲਕੁਲ ਵੀ ਟੈਰਰ ਦੀ ਗੱਲ ਨਹੀਂ ਕਰਦੇ, ਅਸੀਂ ਰਾਈਟਸ ਦੀ ਗੱਲ ਕਰਦੇ ਹਾਂ। ਹਰੇਕ ਬੰਦੇ ਕੋਲ ਡੈਮੋਕ੍ਰੈਟਿਕ ਰਾਈਟ ਆ ਆਪਣੀ ਆਜ਼ਾਦੀ, ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਤੇ ਗੱਲ ਕਰਨ ਵਾਸਤੇ। ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਤੇ ਸਾਰੀ ਦੁਨੀਆ ਦੇ ਵਿੱਚ ਸਿੱਖ ਫॉर ਜਸਟਿਸ ਦੀ ਮੁਹਿੰਮ ਤੋਂ ਹਿੰਦੁਸਤਾਨ ਜਿਹੜਾ ਆ ਉਹ ਘਬਰਾ ਚੁੱਕਿਆ ਆ, ਉਹ ਬਿਲਕੁਲ ਡਰ ਚੁੱਕਿਆ ਹਿੰਦੁਸਤਾਨ। ਤੇ ਜੇ ਹਿੰਦੁਸਤਾਨ ਨੂੰ ਭਾਈ ਸਾਹਿਬ ਇਹ ਗੱਲ ਜਿਹੜੀ ਉਹ ਕਹਿੰਦੇ ਆ ਕਿ ਇਹਦਾ ਸਮਰਥਨ ਨਹੀਂ, ਤੁਸੀਂ ਇਸ ਸਮਰਥਨ ਨੂੰ ਕਿੱਦਾਂ ਲਓਗੇ ਕਿ ਹਿੰਦੁਸਤਾਨ ਦੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਕਾਂਗਰਸਮੈਨ ਦੇ ਅੱਗੇ ਕਹਿਣਾ ਪੈਂਦਾ ਆ ਕਿ ਇੱਥੋਂ 2020 ਰੈਫਰੈਂਡਮ ਦੀ ਮੁਹਿੰਮ ਚੱਲਦੀ ਹੈ ਜਿਹੜੀ ਕਿ ਗੈਰ ਕਾਨੂੰਨੀ ਆ, ਔਰ ਉਥੋਂ ਉਹਨਾਂ ਨੂੰ ਜਵਾਬ ਮਿਲਦਾ ਆ ਕਿ ਬੈਡਰੌਕ ਪ੍ਰਿੰਸੀਪਲ ਆ ਸਾਡੇ ਕੰਟਰੀ ਦਾ, ਇਹ ਡੈਮੋਕ੍ਰੈਟਿਕ ਬਿਲਕੁਲ ਮੂਵਮੈਂਟ ਹੈ, ਇਹ ਕੋਈ ਗਲਤ ਕੰਮ ਨਹੀਂ ਕਰਦੇ ਜੀ। ਸੋ ਇਹ ਸਾਡੇ ਦੇਸ਼ ਦਾ ਪ੍ਰਿੰਸੀਪਲ ਆ, ਕੋਈ ਵੀ ਆਪਣੀ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਕਰ ਸਕਦਾ ਜੀ। ਤੇ ਜਦੋਂ ਇਹਨੂੰ ਪਾਕਿਸਤਾਨ ਦੇ ਨਾਲ ਜੋੜਿਆ ਜਾਂਦਾ ਹੈ, ਟੈਰਰ ਦੇ ਨਾਲ ਜੋੜਿਆ ਜਾਂਦਾ, ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਖਾਲਿਸਤਾਨ ਦੇ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਹੈ, ਇਹਨੂੰ ਪਾਕਿਸਤਾਨ ਦੀ ਬੈਕਿੰਗ ਹੈਗੀ ਆ, ਜਾਂ ਪਾਕਿਸਤਾਨ ਕਿਤੇ ਨਾ ਕਿਤੇ ਇੰਡੀਆ ਨੂੰ ਢਾਹ ਲਾਉਣ ਦੇ ਲਈ ਜਿਹੜੀ ਇਸ ਮੁਹਿੰਮ ਨੂੰ ਸਪੋਰਟ ਕਰਦਾ, ਉਸ ਬਾਰੇ ਕੀ ਕਹਿਣਾ ਚਾਹੋਗੇ? ਸਾਨੂੰ ਬਿਲਕੁਲ ਵੀ ਕਿਸੇ ਸਿਰਫ ਤੇ ਸਿਰਫ ਆਪਣੀ ਸਿੱਖ ਕੌਮ ਦਾ ਅਸੀਂ ਜਿਹੜੀ ਰੈਫਰੈਂਡਮ ਦੀ ਗੱਲ ਕਰਦੇ ਹਾਂ, ਉਹ ਪਾਕਿਸਤਾਨੀਆਂ ਦਾ ਰੈਫਰੈਂਡਮ ਤਾਂ ਨਹੀਂ ਹੈਗਾ। ਉਹ ਰੈਫਰੈਂਡਮ ਹੈਗਾ ਪੰਜਾਬੀਆਂ ਦੇ ਤੇ ਪੰਜਾਬ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ। ਇਹ ਪਾਕਿਸਤਾਨ ਇੱਕ ਇਹਨਾਂ ਕੋਲ ਬੜਾ ਈਜ਼ੀ ਟਾਰਗੇਟ ਹੈਗਾ ਆ, ਕੋਈ ਵੀ ਬਲੇਮ ਜਿਹੜਾ ਉਹ ਪਾਕਿਸਤਾਨ ਦੇ ਉੱਤੇ ਪਾ ਦਿਓ ਜੀ। ਮੈਂ ਜਿਹੜੀ ਗੱਲ ਤੁਹਾਨੂੰ ਹੁਣੀ ਇੱਕ ਗੱਲ ਦੱਸੀ ਹੈ ਕਿ ਅਸੀਂ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦੇ ਵਿੱਚ ਵਸਦੇ ਹਾਂ। ਸਾਨੂੰ ਕੋਈ ਇਹ ਤਾਂ ਹੈ ਨਹੀਂਗਾ ਕਿ ਅਸੀਂ ਕਿਸੇ ਨੂੰ ਲੱਭਦੇ ਨਹੀਂ। ਜੇ ਸਾਨੂੰ ਕੋਈ ਫੰਡਿੰਗ ਆਉਂਦੀ ਹੈ, ਉਹ ਤਾਂ ਵੀ ਹਿੰਦੁਸਤਾਨ ਦੀ ਗਵਰਨਮੈਂਟ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਗੱਲ ਕਰ ਸਕਦੀ ਹੈ ਕਿ ਇਹਨਾਂ ਕੋਲ ਟੈਰਰ ਫੰਡਿੰਗ ਆਉਂਦੀ ਹੈ। ਜਦੋਂ ਉਹ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਗੱਲ ਕਰਦੇ ਆ ਤਾਂ ਉਹਨਾਂ ਨੂੰ ਪਤਾ ਕਿ ਉਹਨਾਂ ਕੋਲ ਸਬੂਤ ਕੋਈ ਨਹੀਂ, ਸਿਰਫ ਇੱਕ ਬਲੇਮ ਜਿਹੜਾ ਆ ਉਹ ਰੈਗੂਲਰ ਕੰਟੀਨਿਊਸਲੀ ਉਹ ਲੋਕਾਂ ਦੇ ਵਿੱਚ ਸਿਰਫ ਦਹਿਸ਼ਤ ਪਾਉਣ ਦੇ ਲਈ। ਟੈਰਰ ਲੋਕਾਂ ਦੇ ਵਿੱਚ ਹਿੰਦੁਸਤਾਨ ਦੀ ਗਵਰਨਮੈਂਟ ਨੇ ਪਾਇਆ। ਅਸੀਂ ਤਾਂ ਵੋਟ ਦੀ ਗੱਲ ਕਰਦੇ ਹਾਂ, ਰੈਫਰੈਂਡਮ ਦੀ ਗੱਲ ਕਰਦੇ ਹਾਂ, ਦੂਜੀ ਤਾਂ ਗੱਲ ਨਹੀਂ ਕਰਦੇ ਕੋਈ ਜੀ ਜੀ। ਤੇ ਇਸੇ ਦੇ ਨਾਲ ਜਿਹੜੀ ਨਾਲ ਹੋਰ ਡਿਵੈਲਪਮੈਂਟ ਅਸੀਂ ਦੇਖੀ ਹੈ, ਇੱਥੋਂ ਵਾਸ਼ਿੰਗਟਨ ਡੀਸੀ ਦੇ ਵਿੱਚੋਂ ਜਿਹੜੇ ਇੰਡੀਆ ਦੇ ਅੰਬੈਸਡਰ ਹੈਗੇ ਆ ਇੱਥੇ, ਉਹਨਾਂ ਹਰਸ਼ਵਰਧਨ ਸ਼੍ਰਿੰਗਲਾ, ਉਹਨਾਂ ਨੇ ਜਿਹੜੀ ਹੈ ਬਿਆਨ ਦਿੱਤਾ ਹੈ ਇਸ ਮੁਹਿੰਮ ਦੇ ਨਾਲ ਸੰਬੰਧਿਤ ਜਾਂ ਓਵਰਆਲ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਪਹਿਲੀ ਵਾਰ ਹੋਇਆ ਹੈ ਕਿ ਇੱਕ ਡਿਪਲੋਮੈਟ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇੱਕ ਬੋਗਸ ਕੈਂਪੇਨ ਹੈ ਤੇ ਬੜੇ ਥੋੜੇ ਸਿੱਖ ਨੇ ਜਿਹੜੇ ਉਹ ਇਸ ਮੁਹਿੰਮ ਦਾ ਹਿੱਸਾ ਨੇ। ਭਾਜੀ, ਜੇ ਇਹ ਬੋਗਸ ਕੈਂਪੇਨ ਹੈਗੀ ਆ ਤਾਂ ਇੱਕ ਡਿਪਲੋਮੈਟ ਨੂੰ ਇਹ ਬਿਆਨ ਅਮਰੀਕਾ 'ਚ ਦੇਣ ਦੀ ਕੀ ਲੋੜ ਪੈ ਗਈ? ਜੇ ਇਹ ਬੋਗਸ ਕੈਂਪੇਨ ਉਹਨੂੰ ਲੱਗਦੀ ਹੈ ਕਿ ਇਹ ਬੋਗਸ ਕੈਂਪੇਨ ਆ, ਉਹ ਅੰਦਰੋਂ ਇਹ ਕਿਉਂ ਦੁਨੀਆ ਦੇ ਵਿੱਚ ਇਹ ਗੱਲ ਲੈ ਕੇ ਜਾ ਰਿਹਾ ਕਿ ਇੱਕ ਬੋਗਸ ਕੈਂਪੇਨ ਆ ਤੇ ਇਹਦੇ ਪਿੱਛੇ ਕੋਈ ਨਹੀਂਗਾ ਤੇ ਇਹਦਾ ਆਧਾਰ ਕੋਈ ਨਹੀਂ ਹੈਗਾ? ਅਸੀਂ 2020 ਰੈਫਰੈਂਡਮ ਦੀ ਜਿਹੜੀ ਗੱਲ ਕਰਦੇ ਆ, ਜਿੱਥੇ ਦੁਨੀਆ ਦੇ ਵਿੱਚ ਸਿੱਖ ਵੱਸਦੇ ਆ, ਸਾਰੇ ਦੇਸ਼ਾਂ ਦੇ ਵਿੱਚ 2020 ਦਾ ਰੈਫਰੈਂਡਮ ਨਵੰਬਰ 2020 ਦੇ ਵਿੱਚ ਹੋਊਗਾ। ਉਹਨੂੰ ਕੋਈ ਰੋਕ ਨਹੀਂ ਸਕੇਗਾ, ਕੁਛ ਨਹੀਂ ਕਰ ਸਕੇਗਾ। ਪਰ ਜਿਹੜਾ ਕੰਟੀਨਿਊਸਲੀ ਹਿੰਦੁਸਤਾਨ ਦਾ ਬਿਆਨ ਆ ਕਿ
ਇਹ ਬਿਲਕੁਲ ਬੋਗਸ ਆ। ਉਹ ਹਿੰਦੁਸਤਾਨ 'ਚ ਵਸਦੇ ਪੰਜਾਬੀ ਜਿਹੜੇ ਆ, ਪੰਜਾਬ 'ਚ ਵਸਦੇ ਪੰਜਾਬੀ ਜਿਹੜੇ ਆ, ਇਹ ਗੱਲ ਉਹਨਾਂ ਦੇ ਉੱਤੇ ਛੱਡ ਦੇਵੇ ਤੇ ਪੰਜਾਬੀਆਂ ਨੂੰ ਕਵੇ ਕਿ ਭਾਈ 2020 ਦੇ ਵਿੱਚ ਤੁਹਾਡਾ ਰੈਫਰੈਂਡਮ ਹੋਣਾ ਆ ਤੇ ਵੋਟਾਂ ਤੁਹਾਡੀਆਂ ਅਸੀਂ ਪਵਾਵਾਂਗੇ, ਤੁਸੀਂ ਪਵਾਇਓ ਵੋਟਾਂ। ਜੀ ਠੀਕ ਹੈ ਨਾ ਜੀ। ਇਹ ਪੰਜਾਬੀ ਡਿਸਾਈਡ ਕਰਨਗੇ ਕਿ ਹਿੰਦੁਸਤਾਨ ਦੀ ਹਕੂਮਤ ਡਿਸਾਈਡ ਕਰੂਗੀ ਕਿ ਪੰਜਾਬੀ ਕੀ ਚਾਹੁੰਦੇ ਆ? ਇਹ ਅਸੀਂ ਪੰਜਾਬੀਆਂ ਨੇ ਡਿਸਾਈਡ ਕਰਨਾ ਹੈ ਕਿ ਪੰਜਾਬੀ ਹਿੰਦੁਸਤਾਨ ਨਾਲ, ਇੰਡੀਆ ਦੇ ਨਾਲ ਰਹਿਣਾ ਚਾਹੁੰਦੇ ਆ ਕਿ ਨਹੀਂ ਰਹਿਣਾ ਚਾਹੁੰਦੇ। ਇਹ ਪੰਜਾਬੀਆਂ ਦਾ ਰਾਈਟ ਆ। ਅਸੀਂ ਕਈ ਵਾਰ ਜਿਹੜੀ ਇਹ ਗੱਲ ਬੜੀ ਤਰੀਕੇ ਦੇ ਨਾਲ ਸਮਝਾਉਂਦੇ ਆ, ਬਹੁਤ ਤਰੀਕੇ ਨਾਲ ਸਮਝਾਉਂਦੇ ਰਹਿੰਦੇ ਆ ਕਿ ਇਹ ਸਿਰਫ ਤੇ ਸਿਰਫ ਇੱਕ ਰਾਈਟ ਨੂੰ ਐਕਸਰਸਾਈਜ਼ ਕਰਨ ਵਾਸਤੇ ਕਹਿੰਦੇ ਆ। ਅਸੀਂ ਆਪਣੇ ਰਾਈਟ ਨੂੰ ਐਕਸਰਸਾਈਜ਼ ਕਰਨਾ ਆ, ਅਸੀਂ ਪਤਾ ਕਰਨਾ ਚਾਹੁੰਦੇ ਆ। ਅਸੀਂ ਚਾਹੁੰਦੇ ਆ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ ਇਹ ਹੱਕ ਦੇ ਦਿੱਤਾ ਜਾਵੇ ਕਿ ਉਹ ਆਪਣਾ ਜਿਹੜਾ ਫਿਊਚਰ ਆ, ਆਪਣੀ ਆਉਣ ਵਾਲੀ ਨਸਲਾਂ ਦਾ ਜਿਹੜਾ ਫਿਊਚਰ ਆ ਉਹ ਤੈਅ ਕਰਨ। ਉਹਨਾਂ ਨੇ ਹਿੰਦੁਸਤਾਨ ਦੇ ਨਾਲ ਰਹਿਣਾ ਆ ਕਿ ਪੰਜਾਬ ਨੂੰ ਅਲੱਗ ਕਰਵਾਉਣਾ ਆ? ਹਿੰਦੁਸਤਾਨ ਇਸ ਗੱਲੋਂ ਕਿਉਂ ਡਰਦਾ ਆ? ਕੀ ਕਾਰਨ ਹੈ? ਤਾਂ ਹਿੰਦੁਸਤਾਨ ਨੂੰ ਜੇ ਲੱਗਦਾ ਹੈ ਕਿ ਇਸ ਕੈਂਪੇਨ ਦੇ ਵਿੱਚ ਕੋਈ ਨਹੀਂ ਹੈਗਾ ਆ, ਇਹ ਬੋਗਸ ਕੈਂਪੇਨ ਆ, ਫਿਰ ਉਹਨੂੰ ਤਾਂ ਛੇਤੀ ਨਿਬੇੜ ਦੇਣੀ ਚਾਹੀਦੀ ਆ। 2020 ਦੀ ਇੰਤਜ਼ਾਰ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ। ਸੋ ਇਹ ਜਿਹੜੀ ਮੁਹਿੰਮ ਆ ਭਾਈ ਸਾਹਿਬ, ਇਹ ਦੁਨੀਆ ਦੇ ਵਿੱਚ ਆਪਣਾ ਇੱਕ ਮੁਕਾਮ ਬਣਾ ਚੁੱਕੀ ਹੈ। ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਆ, ਔਰ ਕੰਟੀਨਿਊਸਲੀ ਉਸ ਮੁਹਿੰਮ ਨੂੰ ਤੁਸੀਂ ਟੈਰਰ ਦੇ ਨਾਲ ਜੋੜਨ ਦੀ ਗੱਲ ਕਰਦੇ ਹੋ, ਪਾਕਿਸਤਾਨ ਦੇ ਨਾਲ ਜੋੜਨ ਦੀ ਗੱਲ ਕਰਦੇ ਹੋ। ਅਸੀਂ ਪ੍ਰੋਗਰਾਮ ਕਰਦੇ ਹਾਂ ਵਾਸ਼ਿੰਗਟਨ ਦੇ ਵਿੱਚ, ਅਸੀਂ ਪ੍ਰੋਗਰਾਮ ਕਰਦੇ ਹਾਂ ਲੰਡਨ ਦੇ ਵਿੱਚ, ਅਸੀਂ ਪ੍ਰੋਗਰਾਮ ਕਰਦੇ ਹਾਂ ਜਨੇਵਾ ਦੇ ਵਿੱਚ, ਅਸੀਂ ਪ੍ਰੋਗਰਾਮ ਕਰਦੇ ਹਾਂ ਇਟਲੀ ਦੇ ਵਿੱਚ, ਤੇ ਉਹ ਗੱਲ ਲੈ ਕੇ ਜਾਂਦੇ ਆ ਪਾਕਿਸਤਾਨ ਦੇ ਵਿੱਚ। ਸੋ ਇਹ ਗੱਲ ਜਿਹੜੀ ਆ, ਦੇਖੋ ਜਿਹੜੇ ਆਮ ਲੋਕ ਆ, ਉਹਨਾਂ ਹਰੇਕ ਬੰਦਾ ਇਹ ਸਮਝ ਚੁੱਕਾ ਆ ਕਿ ਇਹ ਇੰਡੀਅਨ ਪ੍ਰੋਪੇਗੈਂਡਾ ਆ ਦੁਨੀਆ ਦੇ ਵਿੱਚ। ਹਾਲਾਂਕਿ ਇੰਨੇ ਰਿਸੋਰਸਿਸ ਹੋਣ ਦੇ ਬਾਵਜੂਦ ਵੀ ਇਹ ਸਿੱਖ ਕੌਮ ਨੂੰ ਇਸ ਰੈਫਰੈਂਡਮ ਕਰਾਉਣ ਤੋਂ ਨਹੀਂ ਰੋਕ ਸਕਣਗੇ। ਇੰਨੇ ਰਿਸੋਰਸਿਸ ਹੋਣ ਤੋਂ ਬਾਅਦ ਵੀ ਇਹ ਸਾਨੂੰ ਸਾਡੀ ਆਜ਼ਾਦੀ ਦੀ ਗੱਲ ਕਰਨੋਂ ਜਾਂ ਆਜ਼ਾਦੀ ਲੈਣੋਂ ਇਹ ਨਹੀਂ ਰੋਕ ਸਕਦੇ। ਜੀ ਟੈਰਰ ਦੀ ਗੱਲ ਤਾਂ ਕਹਿੰਦੇ ਆ ਕਿਉਂਕਿ ਸਿੱਖ ਦੀ ਇਮੇਜ ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਦੀ ਹੈ ਕਿ ਸਿੱਖ ਉਹ ਕੌਮ ਹੈ ਸਰਬੱਤ ਦਾ ਭਲਾ ਮੰਗਦੀ ਹੈ, ਤੇ ਸਾਡੀ ਇਮੇਜ ਨੂੰ ਖਰਾਬ ਕਰਨ ਦੇ ਲਈ ਟੈਰਰ ਦੇ ਨਾਲ ਜੋੜਦੇ ਆ। ਇਹ ਕਦੇ ਸਿੱਖਾਂ ਦੇ ਨਾਂ ਕਾਲੀ ਸੂਚੀਆਂ 'ਚ ਪਾ ਦਿੱਤੇ ਜਾਂਦੇ ਆ, ਫਿਰ ਆਪ ਹੀ ਇਹ ਉਹਨਾਂ ਸੂਚੀਆਂ ਨੂੰ ਖਤਮ ਕਰ ਦਿੰਦੇ ਆ ਤੇ ਉਹਨਾਂ ਦੇ ਨਾਂ ਕੱਢ ਦਿੰਦੇ ਆ। ਨਾ ਤਾਂ ਸਿੱਖਾਂ ਨੇ ਕਿਹਾ ਸਾਡੀ ਕਾਲੀ ਸੂਚੀ ਬਣਾਓ, ਤੇ ਨਾ ਉਹਨਾਂ ਨੇ ਕਿਹਾ ਸਾਡੇ ਨਾਂ ਕੱਢ ਦਿਓ। ਸੋ ਇਹ ਜਿਹੜੇ ਆ ਸੌਫਟ ਤਰੀਕੇ ਜਿਹੜੇ ਯੂਜ਼ ਕਰ ਰਹੇ ਆ ਸਿੱਖਾਂ ਨੂੰ ਲੁਭਾਉਣ ਦੇ ਲਈ, ਉਹ ਨਹੀਂ ਚੱਲਣਗੇ। ਰੈਫਰੈਂਡਮ ਜਿਹੜਾ ਆ ਉਹ ਜ਼ਰੂਰ ਹੋਊਗਾ, ਔਰ ਹਰੇਕ ਜਗ੍ਹਾ ਜਿੱਥੇ ਵੀ ਸਿੱਖ ਵਸਦਾ ਆ ਉੱਥੇ ਹੋਊਗਾ। ਜੇ ਇੰਡੀਆ ਇਹ ਕਹਿੰਦਾ ਆ ਕਿ ਅਸੀਂ ਜਿਹੜਾ ਸਾਨੂੰ ਫੰਡਡ ਜਿਹੜੀ ਆ ਇਹ ISI ਦੀ ਆ, ਅਸੀਂ ਕਹਿੰਦੇ ਆ ਕਿ ਨਹੀਂ, ਸਾਨੂੰ ਤਾਂ ਫੰਡਡ CIA ਦੀ ਹੈ ਜੀ। ਸਾਨੂੰ ਆ ਕੇ ਹਿੰਦੁਸਤਾਨ ਸਾਡੇ ਨਾਲ ਅਮਰੀਕਾ 'ਚ, ਇੰਗਲੈਂਡ ਦੇ ਵਿੱਚ ਜਿੱਥੇ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਉੱਥੇ ਆ ਕੇ ਸਾਡੇ ਨਾਲ ਗੱਲ ਕਰੇ। ਜੀ ਬਿਲਕੁਲ ਭਾਈ ਸਾਹਿਬ, ਇੱਕ ਹੋਰ ਗੱਲ ਜਿਹੜੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਹਰਸ਼ਵਰਧਨ ਸ਼੍ਰਿੰਗਲਾ ਜਿਹੜੇ ਕਿ ਇੰਡੀਅਨ ਅੰਬੈਸਡਰ ਨੇ, ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਇੱਕ ਸਿੱਖ ਡੈਲੀਗੇਸ਼ਨ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉਹਨਾਂ ਦਾ ਜਿਹੜਾ ਫੋਕਸ ਸੀ, ਉਹਨਾਂ ਨੇ ਇਹ ਗੱਲ ਵੀ ਨਾਲ ਕਹੀ ਹੈ ਵੀ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਆ ਉਹ ਅਸੀਂ ਟੇਬਲ ਤੇ ਰਿਜ਼ੋਲਵ ਕਰ ਰਹੇ ਹਾਂ, ਗੱਲਬਾਤ ਰਾਹੀਂ ਰਿਜ਼ੋਲਵ ਕਰ ਰਹੇ ਹਾਂ। ਬਹੁਤੇ ਤਾਂ ਰਿਜ਼ੋਲਵ ਹੋ ਚੁੱਕੇ ਆ, ਜਿਹੜੇ ਰਹਿੰਦੇ ਆ ਉਹ ਵੀ ਅਸੀਂ ਟੇਬਲ ਟਾਕ ਦੇ ਰਾਹੀਂ ਰਿਜ਼ੋਲਵ ਕਰਨ ਦੇ ਲਈ ਅਸੀਂ ਹਾਮੀ ਭਰਦੇ ਹਾਂ, ਅਸੀਂ ਉਹ ਰਿਜ਼ੋਲਵ ਕਰ ਰਹੇ ਹਾਂ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀ ਮੀਟਿੰਗ ਵੀ ਹੁੰਦੀ ਹੈ ਡੈਲੀਗੇਸ਼ਨ ਦੇ ਵਿੱਚ, ਕੁਝ ਸਿੱਖ ਨੁਮਾਇੰਦੇ ਵੀ ਹੁੰਦੇ ਆ, ਉਹਨਾਂ ਬਾਬਤ ਜਾਂ ਅਦਰਵਾਈਜ਼? ਭਾਜੀ, ਜੇ ਸਿੱਖ ਨੁਮਾਇੰਦਿਆਂ ਦੇ ਨਾਲ ਗੱਲ ਕਰਦੇ ਆ, ਨੁਮਾਇੰਦੇ ਜਿਨ੍ਹਾਂ ਨੂੰ ਉਹ ਨੁਮਾਇੰਦੇ ਕਹਿੰਦੇ ਆ, ਉਹ ਉਹਨਾਂ ਦੇ ਹੀ ਜਿਹੜੇ ਆ ਉਹ ਪਪਿਟਸ ਆ, ਜਿਨ੍ਹਾਂ ਨੂੰ ਕਹਿੰਦੇ ਆ ਕਿ ਟੇਬਲ ਦੇ ਉੱਤੇ ਅਸੀਂ ਬਹਿ ਕੇ ਉਹਨਾਂ ਦੇ ਨਾਲ ਗੱਲ ਕਰਾਂਗੇ ਤੇ ਗੱਲ ਕਰਕੇ ਸਿੱਖਾਂ ਦੇ ਅਸੀਂ ਮਸਲਿਆਂ ਦਾ ਹੱਲ ਕੱਢ ਦਾਂਗੇ। ਸਿੱਖਾਂ ਦੇ ਮਸਲਿਆਂ ਦਾ ਹੱਲ 1947 ਤੋਂ ਲੈ ਕੇ ਹਲੇ ਤੱਕ 72 ਸਾਲਾਂ ਦੇ ਵਿੱਚ ਤਾਂ ਕੱਢਿਆ ਨਹੀਂ ਇਹਨਾਂ ਨੇ। ਹੁਣ ਉਹ 4 ਜਿਹੜੇ 5 7 10 ਪੈਪਟਸ ਜਿਹੜੇ ਆ ਉਹ ਨਾਲ ਬਿਠਾ ਕੇ ਸਿੱਖਾਂ ਦੇ ਮਸਲਿਆਂ ਦਾ ਹੱਲ ਕੱਢਣ ਦੇ ਲਈ ਸਿੱਖਾਂ ਦੇ ਵਿੱਚ ਜਾਣਾ ਪਊਗਾ ਕਿ ਸਿੱਖਾਂ ਦੇ ਜਿਹੜੇ 4 5 7 ਜਿਹੜੇ ਪੈਪਟਸ ਆ ਉਹਨਾਂ ਦੇ ਨਾਲ ਤੁਸੀਂ ਬਹਿ ਕੇ
ਟੇਬਲ ਦੇ ਉੱਤੇ ਗੱਲ ਕਰੋਗੇ, ਨਿਬੇੜ ਦੋਗੇ। ਸਿੱਖਾਂ ਦੇ ਵਿੱਚ ਜਾ ਕੇ ਸਿੱਖਾਂ ਦੀ ਗੱਲ ਕਰੋ। ਜੀ ਅਸੀਂ ਪ੍ਰੋਗਰਾਮ ਕਰਦੇ ਆ, ਸਾਡੇ ਪ੍ਰੋਗਰਾਮ ਤੇ ਆਓ, ਜਿੱਥੇ ਉਹ ਕਹਿੰਦੇ ਆ ਕਿ ਇੱਥੇ 500 ਬੰਦਾ ਨਹੀਂ ਇਕੱਠਾ ਹੁੰਦਾ, ਅਸੀਂ 25-25 ਹਜ਼ਾਰ ਬੰਦੇ ਦਾ ਇਕੱਠ ਕਰਦੇ ਆ, ਔਰ ਬਿਨਾਂ ਡਰੇ ਲੋਕ ਆਉਂਦੇ ਆ। ਉਸ ਚੀਜ਼ ਨੂੰ ਇਹ ਕਹਿੰਦੇ ਆ ਕਿ ਇਹਨਾਂ ਨੂੰ ਕੋਈ ਪੁੱਛਦਾ ਨਹੀਂ। ਇਹ ਸਿਰਫ ਉਹਨਾਂ ਦੇ ਦਿਮਾਗ ਹੋਰ ਦਿਲ ਦਾ ਇੱਕ ਡਰ ਆ ਕਿ ਪੰਜਾਬ ਉਹ ਕੌਮ ਆ, ਪੰਜਾਬੀ ਉਹ ਲੋਕ ਆ ਜਿਨ੍ਹਾਂ ਨੇ ਕਦੀ ਵੀ ਕਿਸੇ ਵੀ ਹਕੂਮਤ ਦੀ ਈਨ ਨਹੀਂ ਮੰਨੀ। ਸੋ ਅਸੀਂ ਇਹਨਾਂ ਦੀ ਈਨ ਨਹੀਂ ਮੰਨਦੇ, ਅਸੀਂ ਇਹਨਾਂ ਨੂੰ ਟੈਰਰਾਈਜ਼ ਨਹੀਂ ਕਰਦੇ। ਇਹ ਉਲਟਾ ਇਹਨਾਂ ਨੇ ਟੈਰਰਾਈਜ਼ ਪੰਜਾਬੀਆਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਆ। ਹਿੰਦੂ ਤਾਂ 1.5 ਲੱਖ ਹਿੰਦੁਸਤਾਨ 'ਚ ਨਹੀਂ ਮਰਿਆ, ਪਰ 1.5% ਸਾਡੀ ਕੌਮ ਹੈ, ਉਹਦਾ 1.5 ਲੱਖ ਬੰਦਾ ਜ਼ਰੂਰ ਇਹਨਾਂ ਨੇ ਸ਼ਹੀਦ ਕਰਤਾ ਉੱਥੇ। ਜੀ ਸ਼ਹੀਦ ਤਾਂ ਸਾਡੇ ਭਰਾ ਸ਼ਹੀਦ ਹੋਏ ਆ, ਸਾਡੇ ਬੱਚੇ ਸ਼ਹੀਦ ਹੋਏ ਆ, ਸਾਡੇ ਲੋਕ ਸ਼ਹੀਦ ਹੋਏ ਆ, ਸਾਡੀ ਕੌਮ ਸ਼ਹੀਦ ਹੋਈ ਆ। ਅਕਾਲ ਤਖਤ ਸਾਹਿਬ ਤੇ ਹਮਲਾ ਹਿੰਦੁਸਤਾਨ ਦੀ ਹਕੂਮਤ ਨੇ ਕੀਤਾ ਸੀਗਾ ਕਿ ਸਿੱਖਾਂ ਨੇ ਕੀਤਾ ਸੀ? ਕਿ ਦੁਰਗਿਆਣਾ ਮੰਦਿਰ ਤੇ ਜਾ ਕੇ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ, ਆਪਣੇ ਹੱਕ ਦੀ ਗੱਲ ਕਰਦੇ ਆ। ਜਦੋਂ ਤੁਸੀਂ ਹੱਕ ਦੀ ਗੱਲ ਕਰੋਗੇ ਉਦੋਂ ਇਹਨਾਂ ਨੂੰ ਤੁਸੀਂ ਚੁੱਭਦੇ ਆ, ਜਦੋਂ ਤੁਸੀਂ ਇਹਨਾਂ ਦੇ ਲਈ ਲੜਨ ਮਰਨ ਦੇ ਲਈ ਤਿਆਰ ਹੋ ਉਦੋਂ ਸਿੱਖ ਇਹਨਾਂ ਦੇ ਭਰਾ ਆ। ਜਦੋਂ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰੀਏ ਫਿਰ ਸਿੱਖ ਟੈਰਰਿਸਟ ਆ। ਇਹ ਸਿੱਖ ਹਿੰਦੂ ਨਹੀਂ ਇਹ ਜਿਹੜਾ ਆ ਡਿਸਾਈਡ ਕਰੂਗਾ ਸਿੱਖ ਟੈਰਰਿਸਟ ਹੈ ਕਿ ਨਹੀਂ, ਇਹ ਦੁਨੀਆ ਡਿਸਾਈਡ ਕਰੂਗੀ ਕਿ ਸਿੱਖ ਟੈਰਰਿਸਟ ਹੈਗੀ ਹੈ। ਅੱਜ ਦੀ ਡੇਟ ਦੇ ਵਿੱਚ ਸਿੱਖਾਂ ਦੀ ਇਮੇਜ ਦੁਨੀਆ ਦੇ ਵਿੱਚ ਕੀ ਹੈਗੀ ਹੈ? ਸਿਰਫ ਇੱਕ ਹਿੰਦੁਸਤਾਨ ਆ ਜਿੱਥੇ ਸਿੱਖਾਂ ਦੇ ਨਾਲ ਇੰਨਾ ਵਿਤਕਰਾ ਉੱਥੇ ਦੇ ਬਸ਼ਿੰਦੇ ਹੋਣ ਦੇ ਬਾਵਜੂਦ ਕੀਤਾ ਜਾਂਦਾ ਆ। ਤੁਸੀਂ ਦੇਖੋ ਸਿੱਖਾਂ ਦੀਆਂ ਪੱਗਾਂ ਰੋਜ਼ ਲਾਉਂਦੇ ਆ, ਉਹ ਸਿੱਖਾਂ ਤੇ ਜ਼ੁਲਮ ਰੋਜ਼ ਕਰਦੇ ਆ, ਸਿੱਖਾਂ ਦੇ ਮੁੰਡਿਆਂ ਨੂੰ ਫੜ ਕੇ ਜੇਲ੍ਹਾਂ 'ਚ ਰੋਜ਼ ਸਿੱਟਦੇ ਆ। ਸੋ ਇਹ ਜਿਹੜੇ ਦੋਗਲੇ ਕਾਨੂੰਨ ਆ, ਦੋਗਲੇ ਤਰੀਕੇ ਆ, ਅਸੀਂ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਜਾਂ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਇੰਟਰਨੈਸ਼ਨਲ ਲੈਵਲ ਦੇ ਵਿੱਚ ਇੰਟਰਨੈਸ਼ਨਲ ਲਾਅ ਨੂੰ ਫੋਲੋ ਕਰਦੇ ਹੋਏ, UN ਦੇ ਲਾਅ ਨੂੰ ਫੋਲੋ ਕਰਦੇ ਹੋਏ, ਕਿਉਂਕਿ ਅਸੀਂ ਉਹਦੇ 'ਚ ਵਿਸ਼ਵਾਸ ਰੱਖਦੇ ਹਾਂ, ਉਹਦੇ 'ਚ ਸਾਡਾ ਵਿਸ਼ਵਾਸ ਹੈਗਾ ਆ, ਕਿਉਂਕਿ ਡੈਮੋਕ੍ਰੇਸੀ ਹੈ ਨਾ ਕੰਟਰੀਆਂ ਦੇ ਵਿੱਚ। ਜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪ੍ਰੋਸੈਸ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਡਿਸੀਜਨ ਲੈਣੇ ਚਾਹੁੰਦੇ ਜਦੋਂ ਲੈਂਦੇ ਆ ਸਰਕਾਰਾਂ, ਉਹ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਫੋਲੋ ਕਰਦੀਆਂ ਆ। ਉਹੀ ਪ੍ਰੋਸੈਸ ਨੂੰ ਸਿੱਖ ਫੋਲੋ ਕਰਨਾ ਚਾਹੁੰਦੇ ਆ। ਜੀ ਫਿਰ ਇਹਨਾਂ ਦਾ ਕੀ ਹੱਕ ਆ ਕਿ ਇਹ ਕਹਿਣ ਕਿ ਅਸੀਂ ਰੈਫਰੈਂਡਮ ਨਹੀਂ ਹੋਣ ਦੇਣਾ, ਪਰ ਅਸੀਂ ਸਿੱਖਾਂ ਦੇ ਮਸਲੇ ਜਿਹੜੇ ਉਹ ਟੇਬਲ ਤੇ ਰਿਜ਼ੋਲਵ ਕਰ ਦਾਂਗੇ। ਅਸੀਂ ਉਹਨਾਂ ਦੇ ਕੋਈ ਸਲੇਵਸ ਆ? ਅਸੀਂ ਗੁਲਾਮ ਆ ਉਹਨਾਂ ਦੇ? ਜਿੱਦਾਂ ਉਹ ਕਹਿਣਗੇ ਉਦਾਂ ਹੀ ਕਰਨਗੇ? ਸਾਡੀ ਮਰਜ਼ੀ ਆ, ਸਿੱਖ ਦੀ ਮਰਜ਼ੀ ਹੈ ਕਿ ਉਹ ਰੈਫਰੈਂਡਮ ਦੀ ਵੋਟ ਪਾਵੇ ਜਾਂ ਟੇਬਲ ਤੇ ਬਹਿ ਕੇ ਤੁਹਾਡੇ ਨਾਲ ਗੱਲ ਕਰਕੇ। ਤੁਸੀਂ 10 ਬੰਦੇ ਪੱਗਾਂ ਬਣਾ ਕੇ ਲੈ ਆਉਂਦੇ, ਕਹੋ ਜੀ ਇਹ ਸਿੱਖ ਆ। ਹੁਣ ਸਿੱਖਾਂ ਦਾ ਅਸੀਂ ਆਪਣੇ ਨਾਂ ਕੱਢਤੇ ਕਾਲੀ ਸੂਚੀਆਂ ਦੇ ਵਿੱਚੋਂ, ਤੇ ਹੁਣ ਸਿੱਖਾਂ ਦੇ ਮਸਲੇ ਰਿਜ਼ੋਲਵ ਹੋ ਗਏ। ਕਿੱਦਾਂ ਰਿਜ਼ੋਲਵ ਹੋ ਜਾਊਗਾ 1984? ਕਿੱਦਾਂ ਰਿਜ਼ੋਲਵ ਹੋਊਗਾ 1984 ਦਾ ਜੈਨੋਸਾਈਡ? ਕਿੱਦਾਂ ਰਿਜ਼ੋਲਵ ਹੋਊਗਾ ਅਕਾਲ ਤਖਤ ਸਾਹਿਬ ਤੇ ਹਮਲਾ? ਕਿਹੜੀ ਸਰਕਾਰ ਨੇ ਅੱਜ ਤੱਕ ਜਾ ਕੇ ਉੱਥੇ ਆਪਣਾ ਹਿੰਦੁਸਤਾਨ ਦੀ ਸਰਕਾਰ ਨੇ ਜਾ ਕੇ ਦਰਬਾਰ ਸਾਹਿਬ ਜਾ ਕੇ ਕਿਹਾ ਕਿ ਅਸੀਂ ਮਾਫੀ ਮੰਗਦੇ ਹਾਂ ਇਸ ਚੀਜ਼ ਦੀ, ਅਸੀਂ ਇੱਥੇ ਹਮਲਾ ਕੀਤਾ? ਕਿਹੜੀ ਸਰਕਾਰ ਮੰਨੀ ਆ ਹਾਲੇ ਤੱਕ? ਅਸੀਂ 1.5 ਲੱਖ ਸਿੰਘ ਸਿੰਘਣੀਆਂ ਦੇ ਸ਼ਹੀਦ ਕੀਤੇ ਆ, ਕੋਈ ਵੀ ਨਹੀਂ ਮੰਨਿਆ ਹਾਲੇ ਤੱਕ। ਸੋ ਅਸੀਂ ਇਹਨਾਂ ਤੇ ਟਰਸਟ ਨਹੀਂ ਕਰ ਸਕਦੇ, ਨਾ ਹੀ ਕੌਮ ਕਰਦੀ ਹੈ। ਸੋ ਕੌਮ ਨਹੀਂ ਟਰਸਟ ਕਰਦੀ, ਕੌਮ ਕਹਿੰਦੀ ਹੈ ਕਿ ਸਾਨੂੰ ਸਾਡਾ ਰਾਈਟ ਦਿਓ। ਰਾਈਟ ਦੀ ਜਦੋਂ ਗੱਲ ਕਰਦੇ ਆ ਉਦੋਂ ਤੁਸੀਂ ਕਹਿੰਦੇ ਜੀ ਇਹ ਟੈਰਰਿਸਟ ਆ। ਇਹ ਤਾਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਡਿਸਾਈਡ ਕਰਨ ਦਿੱਤਾ ਜਾਵੇ ਕਿ ਅਸੀਂ ਟੈਰਰਿਸਟ ਆ ਜਾਂ ਅਸੀਂ ਬਿਲਕੁਲ ਅਮਨ ਪਸੰਦ ਜਾਂ ਪੀਸਫੁਲ ਲੋਕ ਆ। ਇੰਟਰਨੈਸ਼ਨਲ ਕਮਿਊਨਿਟੀ ਡਿਸਾਈਡ ਕਰੇ ਇਹ, ਰਾਦਰ ਦੈਨ ਹਿੰਦੁਸਤਾਨ ਜਿਹਨੇ ਸਾਡਾ ਜੈਨੋਸਾਈਡ ਕੀਤਾ ਆ। ਉਹ ਜੈਨੋਸਾਈਡ ਜਿਹਨੂੰ ਦੁਨੀਆ ਦੇ ਵਿੱਚ ਰੈਕੋਗਨਾਈਜੇਸ਼ਨ ਮਿਲੀ ਹੋਈ ਹੈ ਕਿ ਹਾਂ ਹਿੰਦੁਸਤਾਨ ਨੇ ਸਿੱਖਾਂ ਦਾ ਪੰਜਾਬ ਦੇ ਵਿੱਚ ਜੈਨੋਸਾਈਡ ਕੀਤਾ ਆ। ਸਾਡੀ ਕਨੈਟੀਕਟ ਸਟੇਟ ਨੇ ਜਿਹੜਾ ਇਹਨੂੰ ਰੈਕੋਗਨਾਈਜ਼ ਕੀਤਾ ਆ, ਓਨਟਾਰੀਓ ਸਟੇਟ ਨੇ ਇਹਨੂੰ ਆਪਣਾ ਰੈਕੋਗਨਾਈਜ਼ ਕੀਤਾ ਆ। ਜੀ ਸੋ ਇਹ ਚੀਜ਼ਾਂ ਸਾਨੂੰ ਭੀਖ ਨਹੀਂ ਚਾਹੀਦੀ ਹਿੰਦੂਆਂ ਤੋਂ, ਸਾਨੂੰ ਹਿੰਦੁਸਤਾਨ ਤੋਂ ਭੀਖ ਨਹੀਂ ਚਾਹੀਦੀ। ਅਸੀਂ ਭੀਖ ਨਹੀਂ ਮੰਗਦੇ, ਅਸੀਂ ਰਾਈਟ ਦੀ ਜਿਹੜੀ ਗੱਲ ਆ, ਰਾਈਟ ਦੀ ਗੱਲ ਕਰਦੇ ਆ, ਆਪਣੇ ਹੱਕ ਦੀ ਗੱਲ ਕਰਦੇ ਆ। ਆਪਣੇ ਹੱਕ ਲਵਾਂਗੇ, ਹਿੱਕ ਠੋਕ ਕੇ ਲਵਾਂਗੇ, ਜ਼ਰੂਰ ਲਵਾਂਗੇ। ਹਿੰਦੁਸਤਾਨ ਨੇ ਜੋ ਸਿੱਖਾਂ ਦੇ ਨਾਲ ਕੀਤਾ ਸਾਰੀ ਦੁਨੀਆ 'ਚ ਉਹਨੂੰ ਐਕਸਪੋਜ਼ ਕਰਦੇ ਰਵਾਂਗੇ, ਸਾਰੀ ਦੁਨੀਆ ਨੂੰ ਦੱਸਦੇ ਰਵਾਂਗੇ ਕਿ ਇਹਨਾਂ ਨੇ ਸਾਡੇ ਨਾਲ ਕੀ ਕੀਤਾ ਆ, ਔਰ ਇਹਨਾਂ ਨੇ ਕਿੱਦਾਂ ਸਿੱਖਾਂ ਦਾ ਕਤਲੇਆਮ ਕੀਤਾ। 2-2 ਸਾਲ ਦੇ ਬੱਚਿਆਂ ਨੂੰ ਕਿੱਦਾਂ ਇਹਨਾਂ ਨੇ ਜਰਵਾਣਿਆਂ ਨੇ ਮਾਰਿਆ। ਹਿੰਦੁਸਤਾਨ ਦੇ ਵਿੱਚ ਰਹਿੰਦੇ ਬੱਚਿਆਂ ਨੂੰ, ਮਾਵਾਂ ਨੂੰ, ਭੈਣਾਂ ਨੂੰ ਕਿੱਦਾਂ ਜੈਨੋਸਾਈਡ ਇਹਨਾਂ ਨੇ ਆਪਣੇ ਹਿੰਦੁਸਤਾਨ ਦੀਆਂ ਸਟੇਟਾਂ ਦੇ ਵਿੱਚ ਕੀਤਾ।
ਕਿੱਦਾਂ ਹਿੰਦੁਸਤਾਨ ਦੇ ਵਿੱਚ ਗੁਰਦੁਆਰੇ ਜਿਹੜੇ ਆ ਉਹਨਾਂ ਨੂੰ ਢਾਇਆ ਗਿਆ, ਕਿੱਦਾਂ RSS ਜਿਹੜੀ ਆ ਉਹ ਅੱਜ ਵੀ ਅਕਾਲ ਤਖਤ ਸਾਹਿਬ ਤੇ ਕਾਬਜ ਆ। ਇਹ ਸਭ ਜੀ ਪਪਿਟਸ ਆ, ਜਿੰਨੇ ਵੀ ਉੱਥੇ ਬਾਦਲ ਆ, ਬਾਦਲ ਗਰੁੱਪ ਆ, ਉੱਥੇ ਭਾਵੇਂ ਕਾਂਗਰਸ ਵਾਲੇ ਆ, ਇਹ ਸਭ ਇੱਕ ਪਾਲਿਸੀ ਆ। ਅਸੀਂ ਇਸ ਪਾਲਿਸੀ ਨੂੰ ਨਕਾਰਦੇ ਆ, ਉਸ ਕਾਨੂੰਨ ਨੂੰ ਨਕਾਰਦੇ ਆ, ਹਿੰਦੁਸਤਾਨ ਦੇ ਸੰਵਿਧਾਨ ਨੂੰ ਨਕਾਰਦੇ ਆ। ਸਿੱਖ ਦਾ ਆਪਣਾ ਸੰਵਿਧਾਨ ਆ, ਹਿੰਦੁਸਤਾਨ ਦਾ ਸੰਵਿਧਾਨ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਹਿੰਦੁਸਤਾਨ ਆਪਣੇ ਦੇਸ਼ ਦੇ ਵਿੱਚ ਜਿੰਨਾ ਮਰਜ਼ੀ ਜ਼ੁਲਮ ਕਰੇ, ਜਿੰਨਾ ਮਰਜ਼ੀ ਉੱਥੇ ਅਤਿਆਚਾਰ ਕਰੇ, ਜਿੰਨਾ ਮਰਜ਼ੀ ਕਿਸੇ ਕੌਮ ਦਾ ਜੈਨੋਸਾਈਡ ਕਰੇ, ਉਹਨਾਂ ਦੇ ਲੋਕ ਜਿਹੜੇ ਆ ਉਹ ਫਿਰ ਵੀ ਦੇਸ਼ ਭਗਤ ਆ ਜੀ। ਇਹ ਤੁਹਾਡੇ ਰਾਜ ਦੀਆਂ ਗੱਲਾਂ ਆ। ਹਿੰਦੂ ਕੋਲ ਅੱਜ ਰਾਜ ਆ ਤੇ ਉਹ ਕਹਿੰਦਾ ਕਿ ਮੇਰੇ ਵਰਗਾ ਕੋਈ ਦੁਨੀਆ ਤੇ ਹੈ ਨਹੀਂਗਾ। ਸਾਡੇ ਕੋਲ ਅੱਜ ਰਾਜ ਨਹੀਂਗਾ। ਜਦੋਂ ਸਾਡਾ ਰਾਜ ਸੀ ਉਦੋਂ ਇਹ ਤੁਹਾਡੇ ਪੈਰਾਂ 'ਚ ਆ ਕੇ ਬਹਿੰਦੇ ਹੁੰਦੇ ਸੀ। ਜਦੋਂ ਹੁਣ ਤੁਹਾਡੇ ਕੋਲ ਨਹੀਂ ਰਾਜ ਹੈਗਾ ਤੇ ਇਹ ਕਹਿੰਦੇ ਆ ਕਿ ਅਸੀਂ ਤੁਹਾਡੇ ਸਿਰ ਵੱਢਾਂਗੇ। ਇਹਨਾਂ ਨੇ ਸਾਡੇ ਸਿਰ ਵੱਢੇ ਆ। ਸੋ ਅਸੀਂ ਬਿਲਕੁਲ ਵੀ ਜਿਹੜਾ ਆ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਹਿੰਦੁਸਤਾਨ ਦੇ ਜਿਹਨੇ ਆਪਣੇ ਡਿਪਲੋਮੈਟ ਤੁਰੇ ਫਿਰਦੇ ਆ, ਮੈਂ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਗੱਲ ਦੱਸ ਦਿੰਦਾ ਆ ਕਿ ਅਸੀਂ 550ਵੇਂ ਸਾਲ ਸ਼ਤਾਬਦੀ ਦੇ ਉੱਤੇ ਵੱਧ ਤੋਂ ਵੱਧ ਹਿੰਦੁਸਤਾਨ ਦੇ ਡਿਪਲੋਮੈਟਸ ਜਿਹੜੇ ਵੀ ਗੁਰਦੁਆਰੇ 'ਚ ਜਾਣਗੇ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ। ਉਹਨਾਂ ਕੋਲ ਸਿਰਫ ਇੱਕ ਹੱਕ ਹੋਊਗਾ ਐਜ਼ ਅ ਹਿਊਮਨ, ਉਹ ਗੁਰਦੁਆਰੇ 'ਚ ਜਾ ਕੇ ਮੱਥਾ ਟੇਕ ਸਕਦੇ ਆ। ਕਦੀ ਵੀ ਕੋਈ ਪੋਲੀਟੀਕਲ ਕੋਈ ਵੀ ਇਹ ਚੀਜ਼ ਸੁਣਦਾ ਹੋਵੇ, ਮੇਰੀ ਗੱਲ ਸੁਣੇ, ਕੋਈ ਵੀ ਗੁਰਦੁਆਰਾ ਜਿਹੜਾ ਆ ਹਿੰਦੁਸਤਾਨ ਦੀ ਹਕੂਮਤ ਨੂੰ, ਹਿੰਦੁਸਤਾਨ ਦੇ ਡਿਪਲੋਮੈਟਸ ਨੂੰ ਆਪਣੀ ਸਟੇਜ ਕਦੀ ਵੀ ਸਾਂਝੀ ਨਾ ਕਰਨ ਦਿੱਤੀ ਜਾਵੇ। ਇਹ ਉਹ ਲੋਕ ਆ, ਉਹੀ ਬੰਦੇ ਆ ਜਿਨ੍ਹਾਂ ਨੇ ਤੁਹਾਡੇ ਦਰਬਾਰ ਢਾਏ ਆ, ਤੁਹਾਡੇ ਕੌਮ ਦਾ ਜੈਨੋਸਾਈਡ ਕੀਤਾ ਆ, ਸਿੱਖਾਂ ਨੂੰ ਮਾਰਿਆ ਆ। ਉਹਨਾਂ ਨੂੰ ਆਪਾਂ ਪੋਲੀਟੀਕਲ ਸਟੇਜ ਗੁਰਦੁਆਰਿਆਂ 'ਚ ਬਣਾ ਕੇ ਕਿੱਦਾਂ ਆਪਾਂ ਅਲਾਉ ਕਰ ਸਕਦੇ ਹਾਂ ਉਹਨਾਂ ਨੂੰ? ਇਸ ਤੋਂ ਇਲਾਵਾ ਕਿ ਉਹ ਮੱਥਾ ਟੇਕਣ, ਇਸ ਤੋਂ ਦੂਜੀ ਚੀਜ਼ ਜਿਹੜੀ ਆ, ਉਹਨਾਂ ਨੂੰ ਇੱਕ ਲਫ਼ਜ਼ ਵੀ ਬੋਲਣਾ ਆਪਾਂ ਨੂੰ ਗੁਰਦੁਆਰਿਆਂ 'ਚ ਅਲਾਉਡ ਨਹੀਂ ਕਰਨ ਦੇਣਾ ਚਾਹੀਦਾ। ਜਿੱਥੇ ਵੀ ਉਹ ਸ਼ਤਾਬਦੀ ਮਨਾਉਣ ਦੀ ਗੱਲ ਕਰਦੇ ਆ, ਜਿਹੜਾ ਵੀ ਮੇਰਾ ਵੀਰ ਭੈਣ ਇਹ ਗੱਲ ਮੇਰੀ ਸੁਣਦਾ ਹੋਊਗਾ ਕਿ ਇਹਨਾਂ ਦਾ ਡਟ ਕੇ ਵਿਰੋਧ ਕਰੋ। ਜੇ ਇਹ ਤੁਹਾਡੇ ਗੁਰਦੁਆਰੇ ਦੀ ਸਟੇਜ ਯੂਜ਼ ਕਰਨ ਦੀ ਕੋਸ਼ਿਸ਼ ਕਰਨਗੇ ਜੀ, ਨੂੰ ਬਿਲਕੁਲ ਵੀ ਇਹ ਰਾਈਟ ਨਹੀਂਗਾ ਕਿ ਸਾਡੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸਟੇਜ, ਸਾਡੇ ਗੁਰਦੁਆਰਿਆਂ ਦੀ ਸਟੇਜ ਇਹ ਯੂਜ਼ ਕਰਨ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਣਾਏ ਸਿੱਖ ਹੀ ਮਾਰੇ ਆ ਇਹਨਾਂ ਨੇ ਜੀ। ਸੋ ਸਿੱਖ ਕੌਮ ਦਾ ਇਹ ਫਰਜ਼ ਆ ਕਿ ਇਹਨਾਂ ਦੇ ਖਿਲਾਫ ਡਟ ਕੇ ਇਹਨਾਂ ਦਾ ਵਿਰੋਧ ਕਰੋ, ਇਹਨਾਂ ਦਾ ਆਇਆਂ ਦਾ ਵਿਰੋਧ ਕਰੋ। ਇਹ ਬਿਲਕੁਲ ਇਹਨਾਂ ਨੂੰ ਆਪਣੀ ਸਟੇਜਾਂ ਤੇ ਨਾ ਬੋਲਣ ਦਿਓ। ਨਹੀਂ, ਬਿਲਕੁਲ ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਵੀ 550ਵੇਂ ਸਾਲ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕਿਤੇ ਨਾ ਕਿਤੇ ਇਹ ਨੀਤੀ ਜਾਂ ਇਹ ਲਾਈਨ ਦੇਖਣ ਨੂੰ ਮਿਲ ਰਹੀ ਹੈ ਦੁਨੀਆ ਭਰ ਦੇ ਵਿੱਚ। ਜਿਹੜੇ ਇੰਡੀਅਨ ਡਿਪਲੋਮੈਟਸ ਹੈਗੇ ਆ, ਇੰਡੀਅਨ ਅੰਬੈਸੀਜ਼ ਹੈਗੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਉਹ ਇਵੈਂਟਸ ਆਰਗੇਨਾਈਜ਼ ਕਰ ਰਹੇ ਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਕਮੈਮੋਰੇਟ ਕਰਦਿਆਂ। ਸੋ ਕੀ ਸਮਝਦੇ ਹੋ ਕਿ ਇਹ ਬਾਹਰਲੇ ਸਿੱਖਾਂ ਦੇ ਵਿੱਚ ਘੁਸਪੈਠ ਕਰਨ ਦੀ ਲਾਈਨ ਹੈਗੀ ਹੈ, ਜਾਂ ਅਦਰਵਾਈਜ਼ ਇਹਨੂੰ ਕਿਵੇਂ ਦੇਖਦੇ ਹੋ ਵੀ ਇੰਡੀਅਨ ਗਵਰਨਮੈਂਟ ਵੱਲੋਂ ਆਫੀਸ਼ੀਅਲ ਲੈਵਲ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਕਮੈਮੋਰੇਟ ਕਰਨਾ? ਦੇਖੋ, ਅਸੀਂ ਇਹਨਾਂ ਨੂੰ ਇਨਵਾਈਟ ਨਹੀਂ ਕੀਤਾ ਹੋਇਆ। ਇਹ ਆਪਣੇ ਤੌਰ ਤੇ ਲੱਗੇ ਹੋਏ ਆ ਕਿ ਅਸੀਂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ 550ਵਾਂ ਸਾਲ ਮਨਾਵਾਂਗੇ। ਅਸੀਂ ਤਾਂ ਇਹਨਾਂ ਨੂੰ ਨਹੀਂ ਕਿਹਾ ਮਨਾਉਣ ਵਾਸਤੇ, ਅਸੀਂ ਤਾਂ ਇਹਨਾਂ ਨੂੰ ਨਹੀਂ ਕਿਹਾ ਫੰਡ ਦੇਣ ਵਾਸਤੇ, ਅਸੀਂ ਤਾਂ ਇਹਨਾਂ ਨੂੰ ਨਹੀਂ ਕਿਹਾ ਕਿ ਤੁਸੀਂ ਸਾਡੇ ਗੁਰਦੁਆਰੇ 'ਚ ਆ ਕੇ ਸਪੀਚ ਕਰੋ ਜਾਂ ਤੁਸੀਂ ਸਾਡੇ ਗੁਰਦੁਆਰੇ 'ਚ ਆਓ। ਇਹਨਾਂ ਨੇ ਆਪਣੇ ਤੌਰ ਤੇ ਆਉਣਾ ਆ, ਬਿਲਕੁਲ ਆ ਸਕਦੇ ਆ ਮੱਥਾ ਟੇਕਣ ਵਾਸਤੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ, ਮੱਥਾ ਟੇਕਣ ਵਾਸਤੇ ਆ ਸਕਦੇ ਆ, ਪਰ ਕਦੀ ਵੀ ਆਪਣਾ ਗੁਰਦੁਆਰੇ ਦੀ ਸਟੇਜ ਨਹੀਂ ਯੂਜ਼ ਕਰ ਸਕਦੇ। ਸੋ ਇਹਨਾਂ ਨੂੰ ਕੋਈ ਅਧਿਕਾਰ ਨਹੀਂਗਾ। ਸਿਰਫ ਤੇ ਸਿਰਫ ਸਿੱਖਾਂ ਨੂੰ, ਦੁਨੀਆ ਨੂੰ ਸਿਰਫ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਜੀ ਸਿੰਪਥੀ, ਸਿੱਖਾਂ ਦੇ ਨਾਲ ਸਾਡੀ ਸਿੰਪਥੀ ਹੈਗੀ ਆ। ਸਾਨੂੰ ਸਿੰਪਥੀ ਦੀ ਲੋੜ ਨਹੀਂ। ਸਾਨੂੰ ਬਿਲਕੁਲ ਵੀ ਸਾਡੀ ਕੌਮ ਨੂੰ ਹਿੰਦੁਸਤਾਨ ਦੀ ਸਿੰਪਥੀ ਦੀ ਲੋੜ ਨਹੀਂ ਹੈਗੀ। ਪਹਿਲਾਂ ਤੁਸੀਂ ਕਿਸੇ ਦਾ ਪਰਿਵਾਰ ਮਾਰ ਦਿਓ, ਪਹਿਲਾਂ ਤੁਸੀਂ ਕਿਸੇ ਨੂੰ ਥੱਪੜ ਮਾਰ ਕੇ ਰਵਾਓ, ਤੇ ਫਿਰ ਤੁਸੀਂ ਉਹਨੂੰ ਚੁੱਪ ਕਰਾਓ। ਚੁੱਪ ਵੀ ਇਸ ਲਈ ਕਰਾਓ ਕਿ ਦੂਜਿਆਂ ਨੂੰ ਨਾ ਪਤਾ ਲੱਗ ਜਾਵੇ ਕਿਤੇ। ਉਹਦੇ 'ਚ ਤੁਹਾਡੀ ਜਿਹੜੀ ਆ ਕੋਈ ਇਹ ਭਾਵਨਾ ਨਹੀਂ ਹੈਗੀ ਕਿ ਸਾਨੂੰ ਇਹਨਾਂ ਦੇ ਨਾਲ ਸਿੰਪਥੀ ਆ, ਸਿਰਫ ਦਿਖਾਉਣ ਵਾਸਤੇ, ਲੋਕਾਂ ਨੂੰ ਜੀ, ਦੁਨੀਆ ਨੂੰ ਦਿਖਾਉਣ ਵਾਸਤੇ ਕਿ ਅਸੀਂ ਇਹਨਾਂ ਨਾਲ ਸਿੰਪਥੀ ਰੱਖਦੇ ਆ। ਸੈਕੰਡਲੀ, ਜਿਹੜੀ ਕੌਮ ਕਹਿੰਦੀ ਹੈ ਕਿ ਸਿੱਖ ਜਿਹੜੇ ਆ ਹਿੰਦੂਆਂ ਦਾ ਹੀ ਦੂਜਾ ਪਾਰਟ ਆ, ਇਹ ਲੋਕ ਕਹਿੰਦੇ ਆ ਇਹ ਗੱਲ ਕਿ ਜਿਹੜੇ ਸਿੱਖ ਆ, ਸਿੱਖ ਤਾਂ ਕੋਈ ਕੌਮ ਹੀ ਨਹੀਂ, ਇਹ ਤਾਂ ਹਿੰਦੂਆਂ ਦਾ ਹੀ ਸੈਕੰਡ ਪਾਰਟ ਆ।
ਹਾਲਾਂਕਿ ਅਸੀਂ ਇਹਨਾਂ ਦੇ ਤੁਸੀਂ ਦੱਸੋ ਮੈਨੂੰ ਕਿ ਸਿੱਖ ਕਿੰਨੇ ਕੁ ਜਾਂਦੇ ਆ ਮੰਦਿਰਾਂ ਦੇ ਵਿੱਚ ਟੱਲ ਖੜਕਾਉਣ। ਇਹ ਕੋਸ਼ਿਸ਼ ਕਰਦੇ ਆ ਸਾਡੇ 'ਚ ਵੱਧ ਤੋਂ ਵੱਧ ਵੜਨ ਦੀ, ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਈਏ ਤੇ ਦੁਨੀਆ ਨੂੰ ਦੱਸੀਏ ਕਿ ਇਹ ਸਾਡਾ ਪਾਰਟ ਆ। ਹਾਲਾਂਕਿ ਅਸੀਂ ਇਹਨਾਂ ਨੂੰ ਆਪਣਾ ਪਾਰਟ ਨਹੀਂ ਮੰਨਦੇ, ਨਾ ਅਸੀਂ ਇਹਨਾਂ ਦਾ ਪਾਰਟ ਆ ਜੀ। ਇਹ ਸਿੰਪਥੀ ਸਿਰਫ ਸਿੱਖ ਕੌਮ ਦੀ ਸਿੰਪਥੀ ਗੇਨ ਕਰਨ ਵਾਸਤੇ ਜਾਂ ਵਰਲਡ ਦੇ ਵਿੱਚ ਦੁਨੀਆ ਨੂੰ ਇਹ ਦਿਖਾਉਣ ਵਾਸਤੇ ਇੱਕ ਸਿੱਖਾਂ ਦਾ ਜਿਹੜਾ ਪ੍ਰੋਗਰਾਮ ਆ, ਅਸੀਂ ਉੱਥੇ ਗਏ ਆ ਸਿਰਫ ਇੱਕ ਸਿੰਪਥੀ ਦੀ ਗੱਲ ਆ, ਸਿਰਫ ਲੋਕਾਂ ਨੂੰ ਇਹ ਸ਼ੋਅ ਕਰਨ ਵਾਸਤੇ ਕਿ ਸਾਡੇ 'ਚ ਕੋਈ ਡਿਫਰੈਂਸਿਸ ਨਹੀਂ ਹੈਗੇ। ਸਾਡੇ ਡਿਫਰੈਂਸਿਸ ਜਿਹੜੇ ਆ ਉਹ ਕਦੀ ਵੀ ਖਤਮ ਨਹੀਂ ਹੋ ਸਕਦੇ ਜਦੋਂ ਤੱਕ ਸਾਡੀ ਜ਼ਮੀਨ ਜਿਹਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ, ਜਦੋਂ ਤੱਕ ਉਹ ਜ਼ਮੀਨ ਅਸੀਂ ਇਹਨਾਂ ਤੋਂ ਵਾਪਸ ਨਹੀਂ ਛਡਾਉਂਦੇ, ਸਾਡੇ ਡਿਫਰੈਂਸਿਸ ਜਿਹੜੇ ਆ ਉਹਨੂੰ ਛਡਾਉਣ ਤੋਂ ਬਾਅਦ ਵੀ ਨਹੀਂ ਮੁੱਕਣੇ ਉਹ ਜੀ। ਜਦੋਂ ਕਿਸੇ ਘਰ ਦਾ ਤੁਸੀਂ 1.5 ਲੱਖ ਬੱਚਾ ਸ਼ਹੀਦ ਕੀਤਾ ਹੋਵੇ ਕਿਸੇ ਕੌਮ ਦਾ, ਉਹ ਡਿਫਰੈਂਸਿਸ ਜਿਹੜੇ ਆ ਉਹ ਕਦੀ ਨਹੀਂ ਮੁੱਕਦੇ ਹੁੰਦੇ। ਤੁਸੀਂ ਦੱਸੋ ਕਿ ਜਿਊ ਜਿਹੜੇ ਆ ਜਿਨ੍ਹਾਂ ਦਾ ਇੰਨਾ ਕਤਲ ਹੋਇਆ, ਉਹ ਆਪਣੇ ਬੱਚਿਆਂ ਨੂੰ ਰੋਜ਼ ਕਾਹਤੋਂ ਕਹਿੰਦੇ ਆ ਕਿ ਕੰਧਾਂ 'ਚ ਸਿਰ ਮਾਰੋ? ਕਿਉਂ ਸਿਰ ਮਰਵਾਉਂਦੇ ਆ? ਉਹਨਾਂ ਨੂੰ ਸਿਰਫ ਯਾਦ ਰੱਖਾਉਣ ਵਾਸਤੇ ਕਿ ਸਾਡਾ ਜੈਨੋਸਾਈਡ ਹੋਇਆ ਸੀ, ਸਾਡੀ ਕਤਲੋਗਾਰਤ ਹੋਈ ਸੀ। ਸੋ ਇਹ ਚੀਜ਼ ਜਿਹੜੀ ਹੈ ਕਦੇ ਨਹੀਂ ਭੁੱਲੀ ਜਾ ਸਕਦੀ। ਅਸੀਂ ਹਿੰਦੁਸਤਾਨ ਨੂੰ ਕਦੇ ਵੀ ਆਪਣਾ ਪਾਰਟ ਜਿਹੜਾ ਆ ਉਹ ਨਹੀਂ ਮੰਨਦੇ। ਹਿੰਦੁਸਤਾਨ ਆਪਣਾ ਦੇਸ਼ ਜਿੰਨੇ ਮਰਜ਼ੀ ਮਜ਼ੇ ਨਾਲ ਚਲਾਵੇ, ਜਿੱਦਾਂ ਮਰਜ਼ੀ ਚਲਾਵੇ, ਸਾਨੂੰ ਕੋਈ ਗੱਲ ਨਹੀਂ ਗੀ, ਪਰ ਪੰਜਾਬ ਹਿੰਦੁਸਤਾਨ ਦਾ ਪਾਰਟ ਨਹੀਂ ਹੈਗਾ। ਪੰਜਾਬ ਦੇ ਉੱਤੇ ਹਿੰਦੁਸਤਾਨ ਦੀ ਹਕੂਮਤ ਨੇ ਫੋਰਸ ਦੇ ਨਾਲ ਕਬਜ਼ਾ ਕੀਤਾ ਹੋਇਆ ਆ। ਪੰਜਾਬ ਦੇ ਲੋਕ ਆਪਣਾ ਹੱਕ ਚਾਹੁੰਦੇ ਆ। ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ, ਨਾ ਕਿ ਸਰਕਾਰ ਬਣਾਉਣ ਦਾ। ਜਿਹੜੀ ਇਹ ਕਹਿੰਦੇ ਆ ਕਿ ਜਦੋਂ ਉੱਥੇ ਜੀ ਵੋਟਾਂ ਪੈਂਦੀਆਂ ਉਹ ਰੈਫਰੈਂਡਮ ਹੀ ਹੁੰਦਾ ਆ ਜੀ। ਉਹ ਰੈਫਰੈਂਡਮ ਹੁੰਦਾ ਸਰਕਾਰ ਬਣਾਉਣ ਵਾਸਤੇ, ਇਹ ਰੈਫਰੈਂਡਮ ਹੈਗਾ ਦੇਸ਼ ਬਣਾਉਣ ਵਾਸਤੇ। ਸਿੱਖਾਂ ਨੂੰ ਉਹਨਾਂ ਦਾ ਅਧਿਕਾਰ ਦੇ ਕੇ ਤਾਂ ਦੇਖੋ, ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਸਰਕਾਰ ਬਣਾਉਣ ਵਾਸਤੇ ਕਿੰਨੇ ਸਿੱਖ ਤੁਹਾਡੇ ਨਾਲ ਆ ਤੇ ਦੇਸ਼ ਬਣਾਉਣ ਵਾਸਤੇ ਕਿੰਨੇ ਸਿੱਖ ਸਾਡੇ ਨਾਲ ਆ ਜੀ। ਬਿਲਕੁਲ, ਇਹਨਾਂ ਗੱਲਾਂ ਤੇ ਗੌਰ ਕਰਨਾ ਬਣਦਾ। ਪਰ ਜਾਂਦੇ ਜਾਂਦੇ ਮੈਂ ਇੱਕ ਸਵਾਲ ਜ਼ਰੂਰ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਜਿਹੜੀ ਲੇਟੈਸਟ ਖਬਰਾਂ ਨੇ ਉਹਨਾਂ ਦੇ ਵਿੱਚ ਇੱਕ ਗੱਲ ਇਹ ਸਾਹਮਣੇ ਆਈ ਹੈ ਕਿ ਇੰਟਰਪੋਲ ਵੱਲੋਂ ਜਿਹੜੇ 8 ਖਾਲਿਸਤਾਨੀ ਮਿਲੀਟੈਂਟਸ ਕਹਿ ਕੇ ਉਹਨਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਨੇ। ਉਹਨਾਂ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਵੱਖੋ ਵੱਖਰੀਆਂ ਆਰਗੇਨਾਈਜੇਸ਼ਨਸ ਦੇ ਨਾਮ ਲੈ ਕੇ ਇੰਡੀਆ ਦੀ ਰਿਕੁਐਸਟ ਦੇ ਉੱਤੇ ਇਹ ਜਿਹੜਾ ਪਾਰਟ ਹੈਗਾ ਉਹ ਇੰਪਲੀਮੈਂਟ ਕੀਤਾ ਗਿਆ। ਇੱਕ ਪਾਸੇ ਤਾਂ ਇੰਡੀਅਨ ਗਵਰਨਮੈਂਟ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਹੈ ਕਿ ਜੀ ਅਸੀਂ 500 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਮਨਾ ਰਹੇ ਹਾਂ, ਸਿੱਖਾਂ ਦੇ ਨਾਲ ਸਾਡੀ ਬੜੀ ਬੋਨ ਹੋਮੀ ਹੈ ਤੇ ਸਿੱਖਾਂ ਦੀ ਜਿਹੜੀ ਬਲੈਕ ਲਿਸਟ ਸੀ ਉਹ ਖਤਮ ਕਰਨ ਦੇ ਜਿਹੜੇ ਦਾਅਵੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ। ਤੇ ਦੂਜੇ ਪਾਸੇ ਸਿੱਖਾਂ ਨੂੰ ਖਾਲਿਸਤਾਨੀ ਮਿਲੀਟੈਂਟ ਦੱਸ ਕੇ 8 ਬੰਦਿਆਂ ਦੇ ਜਿਹੜੇ ਰੈੱਡ ਕਾਰਨਰ ਨੋਟਿਸ ਹੈਗੇ ਆ ਉਹ ਕਢਾਏ ਜਾਂਦੇ ਆ। ਕਿਵੇਂ ਦੇਖਦੇ ਹੋ ਇਸ ਡਿਵੈਲਪਮੈਂਟ ਨੂੰ? ਦੇਖੋ ਭਾਜੀ, ਇਹ ਤਾਂ ਕੰਟੀਨਿਊ ਚੱਲਦੇ ਰਹਿਣਾ। ਮੈਂ ਤੁਹਾਨੂੰ ਪਹਿਲਾਂ ਦੱਸਿਆ, ਜਿਨ੍ਹਾਂ ਨੇ ਤੁਹਾਡਾ 1.5 ਲੱਖ 2 ਲੱਖ ਸਿੰਘ ਸ਼ਹੀਦ ਕਰਕੇ ਸਿੱਟਤਾ ਤੇ ਅੱਜ ਤੱਕ ਉਹਨਾਂ ਨੇ ਕਦੇ ਇਹ ਕਲੇਮ ਨਹੀਂ ਕੀਤਾ ਕਿ ਅਸੀਂ ਉਹ ਮਾਰਿਆ ਆ। ਉਹਨਾਂ ਨੇ ਕਿਹਾ ਨਹੀਂ ਕਦੇ ਅਸੀਂ ਮਾਰਿਆ। ਉਹ ਤੁਹਾਨੂੰ 4 ਨੂੰ ਛੱਡ ਕੇ 15 ਨੂੰ ਹੋਰ ਅੰਦਰ ਕਰ ਦੇਣ। ਇਹ ਕਿੱਥੇ ਦਾ ਇਨਸਾਫ ਆ? ਤੇ ਜਿਨ੍ਹਾਂ ਨੂੰ ਉਹ ਰਿਹਾ ਕਰਨ ਦੀ ਗੱਲ ਕਰਦੇ ਆ ਕਿ 550ਵੇਂ ਸਾਲ ਤੇ ਅਸੀਂ ਸਿੱਖ ਜਿਹੜੇ ਕੈਦੀ ਆ ਉਹਨਾਂ ਨੂੰ ਰਿਹਾ ਕਰਾਂਗੇ, ਉਹਨਾਂ ਦੀ ਕਿਹੜਾ ਅਰਲੀ ਰਿਲੀਜ਼ ਕਰਨ ਲੱਗੇ ਆ? ਉਹ ਤਾਂ ਵਿਚਾਰੇ ਅੱਜ ਤੋਂ 15 ਸਾਲ ਪਹਿਲਾਂ ਰਿਲੀਜ਼ ਹੋ ਜਾਣੇ ਚਾਹੀਦੇ ਸੀ। ਜਿਨ੍ਹਾਂ ਨੂੰ ਉਹ ਗੱਲ ਕਰਦੇ ਆ ਕਿ ਉਹਨਾਂ ਦੀਆਂ ਸਜ਼ਾਵਾਂ ਤਾਂ ਅੱਜ ਤੋਂ 10-10 15-15 ਸਾਲ ਪਹਿਲਾਂ ਫਿਨਿਸ਼ ਹੋ ਚੁੱਕੀਆਂ ਆ। ਇਹ ਤਾਂ ਧੱਕਾ ਜਿਹੜਾ ਉਹਨਾਂ ਨੇ ਸਿੱਖ ਕੌਮ ਦੇ ਨਾਲ, ਸਿੱਖ ਨੌਜਵਾਨਾਂ ਦੇ ਨਾਲ ਕੀਤਾ ਹੋਇਆ ਆ, ਉਹ ਦੁਨੀਆ ਨੂੰ ਦੱਸ ਰਿਹਾ ਜੀ ਦੇਖੋ ਜੀ ਅਸੀਂ ਛੱਡਤਾ। ਇਹ ਕਿਹੜਾ ਇਹਨਾਂ ਨੇ ਸਾਲ 6 ਮਹੀਨੇ ਬਾਅਦ ਛੱਡਤੇ, 25-25 ਸਾਲ ਬਾਅਦ, 30-30 ਸਾਲ ਬਾਅਦ ਉਹਨਾਂ ਨੂੰ ਛੱਡਣ ਲੱਗੇ ਆ। ਉਹ ਵੀ ਹਲੇ ਪਤਾ ਨਹੀਂ ਛੱਡਣਾ ਕਿ ਨਹੀਂ ਛੱਡਣਾ। ਤੇ ਉਹ ਵੀ 8 ਦੀ ਉਹਨਾਂ ਨੇ ਕੱਢਤੀ ਕਿ 8 ਜਣੇ ਛੱਡਣੇ ਆ ਤੇ 8 ਦੀ ਉਹਨਾਂ ਨੇ ਕੱਢਤੀ ਕਿ ਇਹ ਅਸੀਂ ਇੰਟਰਪੋਲ ਦੇ ਵਿੱਚ ਪਾਤੇ ਜੀ। ਤੇ ਤੁਸੀਂ ਦੱਸੋ ਕਿ ਇਨਸਾਫ ਕਿੱਥੇ ਹੈਗਾ? ਤੁਹਾਨੂੰ ਇਨਸਾਫ, ਮੈਂ ਤਾਂ ਘੱਟੋ ਘੱਟ ਮੈਂ ਹਿੰਦੁਸਤਾਨ ਤੋਂ ਇਨਸਾਫ ਦੀ ਉਮੀਦ ਨਹੀਂ ਰੱਖਦਾ ਕਦੀ, ਨਾ ਹੀ ਮੈਂ ਹਿੰਦੁਸਤਾਨ ਤੋਂ ਇਨਸਾਫ ਮੰਗਦਾ। ਮੈਨੂੰ ਜਿਸ ਦੇਸ਼ ਦੇ ਕਾਨੂੰਨ ਤੇ, ਜਿਸ ਦੇਸ਼ ਦੇ ਸੰਵਿਧਾਨ ਤੇ ਵਿਸ਼ਵਾਸ ਹੀ ਨਹੀਂ ਹੈਗਾ, ਉਹਦੇ ਤੋਂ ਮੈਂ ਇਨਸਾਫ ਕਾਹਦਾ ਮੰਗਾ? ਉਹ ਸਾਨੂੰ ਇਨਸਾਫ ਕਿੱਦਾਂ ਦੇ ਸਕਦਾ ਹੈ? ਸਾਨੂੰ ਇਨਸਾਫ ਦੇਣ ਵਾਸਤੇ ਸਾਡੀਆਂ ਲੇਲੜੀਆਂ ਕਢਾਉਣੀਆਂ ਉਹਨਾਂ ਨੇ। ਇਨਸਾਫ ਉਹਨਾਂ ਨੂੰ ਆਪਣੇ ਅੱਖੀਂ ਨਹੀਂ ਦਿਖਦਾ ਕਿ ਬੇਇਨਸਾਫੀ ਹੋਈ ਆ। ਜਿਨ੍ਹਾਂ ਨੂੰ ਅੱਖਾਂ ਨਾਲ ਦੇਖ ਕੇ ਨਹੀਂ ਦੱਸਿਆ
ਦਿਖਦਾ, ਉਹਨਾਂ ਨੂੰ ਕਦੀ ਵੀ ਬੋਲ ਕੇ ਨਹੀਂ ਦੱਸੀਦਾ। ਉਹਨਾਂ ਦੇ ਦੇਸ਼ ਦੇ ਵਿੱਚ ਹੀ ਹੋਇਆ ਜੋ ਕੁਝ ਹੋਇਆ ਜੀ। ਸੋ ਅਸੀਂ ਇਸ ਚੀਜ਼ ਨੂੰ ਬਿਲਕੁਲ ਜਿਹੜੀ ਤੁਸੀਂ ਗੱਲ ਇੰਟਰਪੋਲ ਦੀ ਸਿੱਖਾਂ ਦੀ ਗੱਲ ਕਰਦੇ ਹੋ, ਇਹ ਕੰਟੀਨਿਊਸਲੀ ਚੱਲੀ ਜਾਣਾ, ਇਹ ਦੌਰ ਨਹੀਂ ਰੁਕਣਾ। ਜਿਹਨੇ ਵੀ ਆਪਣੀ ਆਜ਼ਾਦੀ ਦੀ ਗੱਲ ਕਰਨੀ ਆ, ਜਿਹਨੇ ਵੀ ਸਿੱਖ ਹੱਕਾਂ ਦੀ ਗੱਲ ਕਰਨੀ ਆ, ਉਹਨਾਂ ਨੂੰ ਇਹਨਾਂ ਸਮਿਆਂ ਦੇ ਵਿੱਚੋਂ, ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣਾ ਹੀ ਪੈਣਾ ਆ। ਮੈਂ ਵੀ ਨਿਕਲਿਆ ਇਹਦੇ ਵਿੱਚੋਂ। ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖ ਫॉर ਜਸਟਿਸ ਐਡਵੋਕੇਸੀ ਗਰੁੱਪ ਜਿਹਨਾਂ ਦਾ ਹੈਗਾ ਆ, ਸਿੱਖ ਫॉर ਜਸਟਿਸ ਦੀ ਮੁਹਿੰਮ, ਜਿਹੜੇ ਉਹਨਾਂ ਦੇ ਜਿਹੜੇ ਸਿੱਖ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਆ, ਜਿਹੜੇ ਲੀਗਲ ਐਡਵਾਈਜ਼ਰ ਦੇ ਉੱਪਰ 3 ਵਾਰ ਇਹਨਾਂ ਨੇ ਇੰਟਰਪੋਲ ਦੇ ਵਿੱਚ ਕੇਸ ਪਾਤੇ। ਅਸੀਂ ਕਹਿੰਦੇ ਆ ਕਿ ਅਸੀਂ ਕਿਹੜਾ ਭਗੌੜੇ ਆ, ਅਸੀਂ ਕੋਈ ਅਬਸਕੌਂਡਿੰਗ ਜਿਹੜੇ ਆ ਕ੍ਰਿਮੀਨਲਸ ਆ, ਜਿਹੜੇ ਅਸੀਂ ਤਾਂ ਇੱਕ ਦੇਸ਼ 'ਚ ਰਹਿੰਦੇ ਆ। ਜੇ ਅਸੀਂ ਕੋਈ ਕ੍ਰਾਈਮ ਕੀਤਾ, ਤੁਹਾਡੇ ਦੇਸ਼ ਕੋ ਰਾਈਟ ਹੈ ਕਿ ਸਾਨੂੰ ਉਸ ਦੇਸ਼ ਦੇ ਵਿੱਚ ਆ ਕੇ ਉਸ ਕੋਰਟ ਦੇ ਵਿੱਚ ਚੈਲੰਜ ਕਰੋ। ਜਦੋਂ ਚੈਲੰਜ ਕਰੋਗੇ ਫਿਰ ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਪਰ ਚੈਲੰਜ ਕਿਸ ਬਿਹਾਫ ਤੇ ਕਰਨ? ਆਪਣੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਬਹਿ ਕੇ ਉਹ ਇੱਕ ਤੁਸੀਂ ਦੇਖਿਆ ਹੋਣਾ, ਤੁਸੀਂ ਮੇਰੇ ਨਾਲ ਗੱਲ ਜਿਹੜੀ ਪਿੱਛੇ ਸਟਾਰਟਿੰਗ 'ਚ ਕੀਤੀ ਆ, ਆਪਣੇ ਦੇਸ਼ ਦੇ ਵਿੱਚ ਬਹਿ ਕੇ ਉਹ ਗੱਲ ਕਰਦੇ ਆ ਜੀ ਇਹ ਇੱਕ ਟੈਰਰਿਸਟ ਜਿਹੜੀ ਆ ਆਰਗੇਨਾਈਜੇਸ਼ਨ ਆ, ਇਹ ਸਿੱਖ ਜਿਹੜੇ ਨੌਜਵਾਨ ਆ ਉਹਨਾਂ ਨੂੰ ਟੈਰਰਿਸਟ ਬਣਾਉਣਾ ਚਾਹੁੰਦੇ ਆ ਜੀ। ਅਸੀਂ ਦੱਸੋ ਕਿਹਨੂੰ ਟੈਰਰਿਸਟ ਬਣਾਉਣਾ ਚਾਹੁੰਦੇ ਆ? ਹਿੰਦੁਸਤਾਨ ਦੀ ਗਵਰਨਮੈਂਟ ਕਿਉਂ ਸਾਨੂੰ ਇਹਨਾਂ ਦੇਸ਼ਾਂ 'ਚ ਆ ਕੇ ਚੈਲੰਜ ਕਿਉਂ ਨਹੀਂ ਕਰਦੀ? ਸਿਰਫ ਆਪਣੇ ਦੇਸ਼ ਦੇ ਵਿੱਚ ਬਿਆਨ ਦੇ ਕੇ ਉੱਥੇ ਹੀ ਬਹਿ ਜਾਂਦੇ ਆ ਤੇ ਉੱਥੇ ਹੀ ਕੇਸ ਪਾ ਦਿੰਦੇ ਆ। ਸਾਨੂੰ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਚੈਲੰਜ ਕਰਨ, ਉਹਨਾਂ ਨੂੰ ਪਤਾ ਲੱਗ ਜੂਗਾ ਕਿ ਉਹਨਾਂ ਦੀ ਔਕਾਤ ਕੀ ਆ, ਉਹਨਾਂ ਦੇ ਕੇਸਾਂ ਦੀ ਔਕਾਤ ਕੀ ਆ, ਸੱਚ ਕੀ ਆ ਤੇ ਝੂਠ ਕੀ ਆ। ਸੋ ਉਹਨਾਂ ਨੂੰ ਵੀ ਪਤਾ ਆ, ਇਸ ਕਰਕੇ ਉਹ ਇਹਨਾਂ ਦੇਸ਼ਾਂ 'ਚ ਨਹੀਂ ਸਾਨੂੰ ਚੈਲੰਜ ਕਰਦੇ। ਹਾਂ, ਆਪਣੇ ਦੇਸ਼ 'ਚ ਬਹਿ ਕੇ 50 ਕੇਸ ਮੇਰੇ ਤੇ ਪਾਏ ਆ, ਮੈਂ ਕਹਿੰਦਾ ਮੇਰੇ ਤੇ 500 ਹੋਰ ਪਾ ਦਿਓ, ਮੈਨੂੰ ਕੋਈ ਪਰਵਾਹ ਥੋੜੀ ਆ। ਸਾਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ। ਸਾਨੂੰ 50 ਛੱਡੋ, 500 ਕੇਸ ਪਾ ਦਿਓ, ਪਰ ਆਓ ਸਾਡੇ ਨਾਲ ਕੋਰਟ ਦੇ ਵਿੱਚ, ਇੱਥੇ ਇਹਨਾਂ ਦੇਸ਼ਾਂ 'ਚ ਅਸੀਂ ਰਹਿੰਦੇ ਆ, ਸਾਨੂੰ ਕੋਰਟ 'ਚ ਆ ਕੇ ਐਟਲੀਸਟ ਚੈਲੰਜ ਕਰਨ ਦੀ ਜੁਰਤ ਤਾਂ ਰੱਖੋ। ਜੀ ਬਿਲਕੁਲ, ਚੈਲੰਜ ਕਰਨ ਦੀ ਜੁਰਤ ਹੈ ਨਹੀਂ। ਦੇਖੋ, ਇੰਨੀ ਰਿਸੋਰਸਿਸ ਹੋਣ, ਐਡੀ ਵੱਡੀ ਉਹ ਆਪਣੇ ਆਪ ਨੂੰ ਪਾਵਰ ਕਹਿੰਦੇ ਹੋਣ, ਪਰ ਉਹਨਾਂ 'ਚ ਇੰਨੀ ਜ਼ਰੂਰਤ ਹੈ ਨਹੀਂ ਕਿ ਇੱਕ ਕੋਰਟ 'ਚ ਆ ਕੇ ਜਿਹੜੇ ਉਹ ਬਲੇਮ ਕਰਦੇ ਆ ਉਹਨਾਂ ਨੂੰ ਚੈਲੰਜ ਕਰ ਲੈਣ। ਜੀ ਬਿਲਕੁਲ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਇਹ ਸਾਡੀ ਵਿਚਾਰ ਚਰਚਾ ਸੀ, ਕਿਵੇਂ ਜਿਹੜੀ ਖਾਲਿਸਤਾਨ ਦੀ ਲਹਿਰ ਹੈਗੀ ਹੈ ਜਾਂ 2020 ਰੈਫਰੈਂਡਮ ਦੀ ਮੁਹਿੰਮ ਹੈ, ਉਹਨੂੰ ਇੰਡੀਆ ਵੱਲੋਂ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਹੈ, ਇਹਦੇ 'ਤੇ ਭਾਈ ਪਰਮਜੀਤ ਸਿੰਘ ਪੰਮਾ ਜਿਹੜੇ ਕਿ ਲੰਡਨ ਤੋਂ ਸਿੱਖ ਐਕਟਿਵਿਸਟ ਹੈਗੇ ਆ, ਸਾਡੇ ਨਾਲ ਜੁੜੇ ਹੋਏ ਸੀ। ਉਹਨਾਂ ਦਾ ਮੰਨਣਾ ਹੈ ਕਿ ਇਹ ਡਾਇਰੈਕਟਲੀ ਇੱਕ ਪ੍ਰੋਪੇਗੈਂਡਾ ਹੈ। ਉਹਨਾਂ ਦੇ ਵਿਚਾਰ ਤੁਸੀਂ ਸੁਣੇ ਹੈਗੇ ਆ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।